बिस्मिल्लाहिर्रहमानिर्रहीम अल्हम्दुलिल्लाहि रब्बिल आलमीन वस्सलातु वस्सलामु अला नबिय्यिना व हबीबिना व इमामिना व क़ुदवतिना मुहम्मदिन व अला आलिहि व सहबिही अजमाइन अम्मा बाद। ਅਸੀਂ ਸੂਰਾ ਆਰਾਫ ਪੜ੍ਹ ਰਹੇ ਹਾਂ ਅਤੇ ਬਨੀ ਇਸਰਾਈਲ ਦਾ ਜ਼ਿਕਰ ਚੱਲ ਰਿਹਾ। ਜਿਹੜੀਆਂ ਪਹਿਲੇ ਆਇਤਾਂ ਪੜ੍ਹੀਆਂ ਨੇ ਉਹਨਾਂ 'ਚ ਬਨੀ ਇਸਰਾਈਲ ਦਾ ਜ਼ਿਕਰ ਆਇਆ ਔਰ ਅੱਗੇ ਵੀ ਆਇਤਾਂ 'ਚ ਬਨੀ ਇਸਰਾਈਲ ਦਾ ਜ਼ਿਕਰ ਆ ਰਿਹਾ। आयत नंबर 159 तो असी अज शुरू करांगे। आऊज़ु बिल्लाहि मिनश शैतानिर रजीम बिस्मिल्लाहिर रहमानिर रहीम व मिन कौमि मूसा उम्मतुन यहदून बिल हक़्क़ि व बिही यअदिलून। ते मूसा दी कौम विचों एक ग्रोह ऐसा भी है कि ਜਿਹੜੇ ਹੱਕ ਦੇ ਜ਼ਰੀਏ ਰਹਿਨਮਾਈ ਕਰਦੇ ਨੇ ਔਰ ਇਹਦੇ ਜ਼ਰੀਏ ਹੀ ਅਦਲ ਕਰਦੇ ਨੇ। ਯਾਨੀ ਬਨੀ ਇਸਰਾਈਲ ਦੇ ਬਾਰੇ 'ਚ ਕਿਹਾ ਹੈ ਮੂਸਾ ਦੀ ਕੌਮ ਬਨੀ ਇਸਰਾਈਲ। ਇਹ ਵੀ ਹੋ ਸਕਦਾ ਕਿ ਉਸ ਵਕਤ ਇੱਕ ਗਰੋਹ ਐਸਾ ਸੀ ਔਰ ਇਹ ਵੀ ਹੋ ਸਕਦਾ ਹੈ ਕਿ ਰਸੂਲੁल्लाह सल्लल्लाहु अलैहि वसल्लम ਦੀ ਬਾਸਤ ਦੇ ਵਕਤ ਆਪ ਦੇ ਜ਼ਮਾਨੇ ਵਿੱਚ ਜਿਹੜੀ ਹਾਲਤ ਸੀ ਬਨੀ ਇਸਰਾਈਲ ਦੀ ਕਿ ਉਸ ਵਕਤ ਵੀ ਕਿਹਾ ਕਿ ਇੱਕ ਗਰੋਹ ਐਸਾ ਹੈ ਕਿ ਜਿਹੜੇ ਹੱਕ ਦੇ ਜ਼ਰੀਏ ਰਹਿਨਮਾਈ ਕਰ ਰਹੇ ਨੇ ਔਰ अदल कर रहे हैं। वक़त्तअनाहुम इस्नतै अशरत अस्बातन उममा व औहैना इला मूसा इज़ इस्तस्क़ाहु क़ौमुहु अन इद्रिब बिअसाकल हजर फ़ंबजसत मिन्हु इस्नता अशरत ऐना क़द अलिम कुल्लु उनासिम मशरबहुम वज़ल्ललना अलैहिमुल ग़माम व अंज़लना अलैहिमुल मन्न वस्सलवा कुलू मिन तय्यिबाति मा रज़क़नाकुम वमा ज़लमूना वलाकिन कानू अनफुसहुम यज़लिमून। ਹੁਣ ਬਨੀ ਇਸਰਾਈਲ ਦੀ ਤਾਰੀਖ ਦੱਸੀ ਜਾ ਰਹੀ ਹੈ ਕਿ ਇਹਨਾਂ 'ਤੇ ਅੱਲਾਹ ਤਾਲਾ ਨੇ ਜਿਹੜੇ ਇਹਸਾਨਾਤ ਕੀਤੇ ਉਹ ਕੀ ਨੇ, ਕਿ ਵਾਕਿਆਤ ਪੇਸ਼ ਆਏ ਇਹਨਾਂ ਦੀ ਤਾਰੀਖ ਵਿੱਚ ਔਰ ਉਹਨਾਂ ਵਾਕਿਆਤ ਵਿੱਚ ਇਹਨਾਂ ਦਾ ਰਵੱਈਆ ਕੀ ਰਿਹਾ ਹੈ। ਇਹ ਕਿਸ ਤਰ੍ਹਾਂ ਅੱਲਾਹ ਦੀ ਨਾਫਰਮਾਨੀਆਂ ਕਰਦੇ ਰਹੇ, ਫਿਰ ਅੱਲਾਹ ਕਿਸ ਤਰ੍ਹਾਂ ਇਹਨਾਂ ਨੂੰ ਬਾਰ-ਬਾਰ ਮਾਫੀ ਦਿੰਦਾ ਰਿਹਾ, ਫਿਰ ਇਹ ਸਰਕਸ਼ੀ ਕਰਦੇ ਰਹੇ। ਇਹ ਸਾਰੀ ਤਾਰੀਖ ਇਹਨਾਂ ਦੀ ਅੱਲਾਹ ਤਾਲਾ ਨੇ ਦੱਸੀ ਹੈ ਔਰ ਇਹ ਜ਼ਰੂਰਤ ਇਸ ਵਾਸਤੇ ਹੈ ਕਿ ਇਹਨਾਂ ਦਾ ਉਸ ਵਕਤ ਵੀ ਔਰ ਅੱਜ ਵੀ ਜਿਹੜਾ ਦਾਅਵਾ ਹੈ ਨਾ ਕਿ ਇਹ ਕਹਿੰਦੇ ਨੇ ਅਸੀਂ ਅੱਲਾ ਦੇ ਪਿਆਰੇ ਔਰ ਚਹੇਤੇ ਹਾਂ। ਇਸ ਵਾਸਤੇ ਅੱਲਾਹ ਤਾਲਾ ਦੱਸ ਰਿਹਾ ਕਿ ਇਹ ਪਿਆਰੇ ਔਰ ਚਹੇਤੇ ਜਿਹੜੇ ਨੇ ਨਾ, ਜਿਹੜੇ ਦਾਅਵਾ ਕਰ ਰਹੇ ਨੇ, ਅਤੇ ਇਹਨਾਂ ਨੂੰ ਮੈਂ ਕਿਸ ਤਰ੍ਹਾਂ ਸਜ਼ਾਵਾਂ ਦਿੰਦਾ ਰਿਹਾ ਔਰ ਆਖਰ ਵਿੱਚ ਫਿਰ ਬਿਲਕੁਲ ਮੈਂ ਇਹਨਾਂ ਨੂੰ ਦੁਤਕਾਰ ਦਿੱਤਾ ਹਮੇਸ਼ਾ ਵਾਸਤੇ। ਅਤੇ ਅੱਲਾਹ ਤਾਲਾ ਦਾ ਕੋਈ ਨਸਲੀ ਤੌਰ 'ਤੇ ਪਿਆਰਾ ਔਰ ਚਹੇਤਾ ਨਹੀਂ ਹੁੰਦਾ। ਅੱਲਾਹ ਦਾ ਪਿਆਰਾ ਤਾਂ ਉਹ ਹੈ ਜਿਹੜਾ ਅੱਲਾਹ ਤੋਂ ਡਰੇ ਦਾ, ਅੱਲਾਹ ਦੀ ਬੰਦਗੀ ਕਰੇ ਦਾ, ਅੱਲਾਹ ਤੋਂ ਡਰੇ ਦਾ ਉਹ ਹੈ। ਅਤੇ ਜਿਹੜਾ ਅੱਲਾਹ ਤੋਂ ਡਰਦਾ ਨਹੀਂ, ਉਹਦੀ ਬੰਦਗੀ ਨਹੀਂ ਕਰਦਾ, ਉਹ ਭਾਵੇਂ ਕਿਹਦਾ ਵੀ ਪੁੱਤਰ ਹੋਵੇ ਕਿ ਜਿਸ ਨਸਲ ਨਾਲ ਤਾਲੁਕ ਰੱਖਦਾ ਹੋਵੇ, ਅੱਲਾਹ ਤਾਲਾ ਉਹਨੂੰ ਚੁੱਕ ਕੇ ਛੱਡ ਦਿੰਦਾ ਜ਼ਲੀਲ ਕਰਕੇ। ਔਰ ਅਸੀਂ ਇਹਨਾਂ ਨੂੰ 12 ਘਰਾਨਿਆਂ ਵਿੱਚ ਤਕਸੀਮ ਕਰਕੇ ਮੁਸਤਕਿਲ 12 ਗਰੋਹ ਬਣਾ ਦਿੱਤੇ। ਫਿਰ ਜਦੋਂ ਮੂਸਾ ਦੀ ਕੌਮ ਨੇ ਉਹਦੇ ਕੋਲ ਪਾਣੀ ਮੰਗਿਆ ਅਤੇ ਅਸੀਂ ਮੂਸਾ ਨੂੰ ਵਹੀ ਕੀਤੀ ਕਿ ਇਸ ਪੱਥਰ 'ਤੇ ਆਪਣਾ ਡੰਡਾ ਮਾਰ, ਅਤੇ ਉਹਦੇ ਬਸ ਡੰਡਾ ਮਾਰਨੇ ਦੀ ਦੇਰ ਸੀ ਕਿ ਉਸ ਪੱਥਰ ਵਿੱਚੋਂ 12 ਚਸ਼ਮੇ ਫੁੱਟ ਪਏ। ਸਭ ਲੋਕਾਂ ਨੂੰ ਆਪਣੀ ਆਪਣੀ ਪਾਣੀ ਪੀਣੇ ਦੀ ਜਗ੍ਹਾ ਮਾਲੂਮ ਹੋ ਗਈ ਔਰ ਫਿਰ ਅਸੀਂ ਇਹਨਾਂ 'ਤੇ ਬੱਦਲ ਦੀ ਛਾਂ ਕੀਤੀ ਔਰ ਇਹਨਾਂ 'ਤੇ ਮੰਨੋ ਸਲਵਾ ਨਾਜ਼ਲ ਕੀਤਾ ਔਰ ਇਹਨਾਂ ਨੂੰ ਕਿਹਾ ਕਿ ਜੋ ਅਸੀਂ ਪਾਕ ਰਿਜ਼ਕ ਤੁਹਾਨੂੰ ਦਿੱਤਾ ਹੈ ਉਹਦੇ ਵਿੱਚੋਂ ਖਾਓ। ਫਿਰ ਜੋ ਹਰਕਤਾਂ ਇਹਨਾਂ ਕੀਤੀਆਂ ਉਸ ਤੋਂ ਬਾਅਦ ਉਹਨਾਂ ਦੀ ਵਜ੍ਹਾ ਨਾਲ ਇਹਨਾਂ ਸਾਡੇ 'ਤੇ ਜ਼ੁਲਮ ਨਹੀਂ ਕੀਤਾ, ਬਲਕਿ ਇਹ ਆਪਣੇ ਉੱਤੇ ਹੀ ਜ਼ੁਲਮ ਕਰਦੇ ਰਹੇ। ਅਤੇ ਇਹ ਅੱਲਾਹ ਤਾਲਾ ਦੱਸ ਰਹੇ ਕਿ ਅਸੀਂ ਇਹਨਾਂ ਨੂੰ 12 ਘਰਾਨਿਆਂ ਵਿੱਚ ਤਕਸੀਮ ਕਰਕੇ ਮੁਖਤਲਿਫ 12 ਉਮਤਾਂ ਬਣਾ ਦਿੱਤਾ, 12 ਗਰੋਹ ਬਣਾ ਦਿੱਤੇ। ਯਾਨੀ ਹਜ਼ਰਤ ਯਾਕੂਬ ਦੇ 12 ਪੁੱਤਰ ਸਨ ਅਤੇ ਇਸ ਤਰ੍ਹਾਂ ਹਜ਼ਰਤ ਮੂਸਾ ਨੇ
ਬਾਕਾਇਦਾ ਤਨਜ਼ੀਮ ਆਪਣੀ ਕੌਮ ਦੀ ਕਰ ਦਿੱਤੀ, ਮੁਨੱਜ਼ਮ ਕਰ ਦਿੱਤਾ ਕੌਮ ਨੂੰ। ਅਤੇ ਇਹ ਕਦੋਂ ਹੋਇਆ ਕਿ ਜਦੋਂ ਮਿਸਰ ਵਿੱਚੋਂ ਨਿਕਲ ਕੇ ਬਨੀ ਇਸਰਾਈਲ ਆਏ ਨੇ ਔਰ ਸਹਰਾ ਸੀਨਾ ਵਿੱਚ ਆਏ ਸਨ, ਅਤੇ ਉਸ ਵਕਤ ਜਿਹੜੇ ਅੱਲਾਹ ਤਾਲਾ ਨੇ ਇਹਨਾਂ 'ਤੇ ਇਹਸਾਨਾਤ ਕੀਤੇ ਉਸ ਦਾ ਜ਼ਿਕਰ ਹੋ ਰਿਹਾ। ਅਤੇ ਇਸ ਤਰ੍ਹਾਂ ਕੌਮ ਦੀ ਇੱਕ ਤਨਜ਼ੀਮ ਹੋ ਗਈ ਕਿ 12 ਪੁੱਤਰ ਹਜ਼ਰਤ ਯਾਕੂਬ ਦੇ, ਅਤੇ ਉਸੇ ਹਿਸਾਬ ਨਾਲ ਹਜ਼ਰਤ ਮੂਸਾ ਨੇ ਤਕਸੀਮ ਕਰ ਦਿੱਤਾ ਕਿ ਇਹ ਘਰ ਹੈ ਫਲਾਂ, ਇਹ ਉਹਦਾ ਜ਼ਿੰਮੇਦਾਰ ਹੈ, ਇਹ ਸਾਰੇ ਉਹ ਨੇ, ਇਹ ਫਲਾਂ ਨੇ, ਇਹ ਜੀ ਯਹੂਦੇ ਦੇ ਔਲਾਦ ਹੈ, ਇਹ ਜੀ ਯੂਸਫ ਦੀ ਔਲਾਦ ਹੈ, ਇਹ ਬਿਨਯਾਮੀਨ ਕੇ ਨੇ, ਇਹ ਫਲਾਂ ਨੇ, ਇਹ ਯੂਸਫ ਕੇ ਨੇ, ਇਹ ਫਲਾਂ, ਇੰਝ ਪੂਰੇ ਉਹ ਖਾਨਦਾਨ ਸਾਰੇ ਦੇ ਜ਼ਰੀਏ ਤਨਜ਼ੀਮ ਅੱਲਾਹ ਤਾਲਾ ਨੇ ਕਰ ਦਿੱਤੀ। ਔਰ ਫਿਰ ਇਹਦਾ ਫਾਇਦਾ ਇਹ ਹੋਇਆ ਕਿ ਜਦੋਂ ਕੌਮ ਨੇ ਪਾਣੀ ਮੰਗਿਆ ਉੱਥੇ ਸਹਾਰਾ ਸੀਨਾ ਵਿੱਚ ਜਦੋਂ ਆਏ, ਅਤੇ ਪਾਣੀ ਨਹੀਂ ਸੀ ਪੀਣੇ ਦਾ, ਅਤੇ ਉਸ ਵੇਲੇ ਫਿਰ ਅੱਲਾਹ ਤਾਲਾ ਹਜ਼ਰਤ ਮੂਸਾ ਨੂੰ ਕਿਹਾ ਕਿ ਇਹ ਜਿਹੜਾ ਪੱਥਰ ਹੈ ਨਾ ਸਾਹਮਣੇ ਹੈ ਪਹਾੜ, ਇਹਦੇ 'ਤੇ ਆਪਣਾ ਡੰਡਾ ਮਾਰੋ, ਔਰ ਉਹਦੇ ਤੋਂ ਫਿਰ 12 ਚਸ਼ਮੇ ਫੁੱਟ ਪਏ। ਅਤੇ ਫਿਰ ਹਰ ਕਬੀਲੇ ਨੂੰ ਦੱਸ ਦਿੱਤਾ ਗਿਆ ਕਿ ਇਹ ਚਸ਼ਮਾ ਤੁਹਾਡਾ ਹੈ। ਇਸ ਵਾਰ ਫਰਮਾਇਆ ਕਿ ਸਭ ਲੋਕਾਂ ਨੂੰ ਉਹਨਾਂ ਦੀ ਪਾਣੀ ਪੀਣੇ ਦੀ ਜਗ੍ਹਾ ਮਾਲੂਮ ਹੋਗੀ, ਤਾਂ ਕਿ ਕੋਈ ਲੜਾਈ ਝਗੜਾ ਨਾ ਹੋਵੇ। ਇਹ ਕਬੀਲਾ ਜਿਹੜਾ ਉਹ ਇੱਥੋਂ ਪੀਵੇ ਦਾ ਪਾਣੀ, ਇਹਦਾ ਚਸ਼ਮਾ ਆਏ 12 ਚਸ਼ਮੇ ਫੁੱਟ ਪਏ। ਫਿਰ ਜ਼ਰੂਰਤ ਸੀ ਕਿ ਉੱਥੇ ਕੋਈ ਖੈਮੇ ਨਹੀਂ, ਕੋਈ ਰਿਹਾਇਸ਼ਾਂ ਨਹੀਂ, ਧੁੱਪੇ ਹੀ ਮਰ ਜਾਂਦੇ। ਅਤੇ ਅੱਲਾਹ ਤਾਲਾ ਆਪਣਾ ਇਹਸਾਨ ਦੱਸ ਰਹੇ ਨੇ ਕਿ ਅਸੀਂ ਇਹਨਾਂ 'ਤੇ ਬੱਦਲ ਦੀ ਛਾਂ ਕਰ ਦਿੱਤੀ, ਮੁਸਲਸਲ ਬੱਦਲ ਛਾਂ, ਕਿ ਧੁੱਪੇ ਨਾ ਮਰਨ। ਔਰ ਮੰਨੋ ਸਲਵਾ ਨਾਜ਼ਿਲ ਕੀਤਾ, ਖਾਣ ਪੀਣ ਦਾ ਕੁਝ ਨਹੀਂ, ਲੱਖਾਂ ਲੋਕਾਂ ਨੂੰ ਕਿਸ ਖਿਲਾਇਆ ਜਾਏ। ਮਿਸਰ 'ਚੋਂ ਨਿਕਲ ਕੇ ਆ ਗਏ, ਹੁਣ ਉਹਦੇ ਚਸ਼ਮੇ ਆ 12 ਨਾ ਫੁੱਟਦੇ, ਅਤੇ ਪਿਆਸੇ ਮਰ ਜਾਂਦੇ, ਭੁੱਖੇ ਮਰ ਜਾਂਦੇ, ਧੁੱਪ ਵਿੱਚ ਮਰ ਜਾਂਦੇ। ਕਿਤਨੇ ਇਹਸਾਨਾਤ ਅੱਲਾਹ ਤਾਲਾ ਦੱਸ ਰਿਹਾ ਆਪਣੇ ਕਿ ਇਹਨਾਂ 'ਤੇ ਕਿਸ ਤਰ੍ਹਾਂ ਮੈਂ ਇਹਸਾਨ ਕੀਤੇ। ਮੰਨੋ ਸਲਵਾ ਕੇ ਸੀ। ਮਨ ਇੱਕ ਜਿਸ ਤਰ੍ਹਾਂ ਦਾਣੇ ਹੁੰਦੇ ਨੇ ਨਾ ਬਾਜਰੇ ਦੇ, ਇੰਝ ਦੇ ਤਰੇਲ ਜੀ ਪੈਂਦੀ ਸੀ, ਅਤੇ ਉਹ ਦਾਣੇ ਜਿਤਨੇ ਦੇ ਲਿਓ ਇਕੱਠੇ ਕਰ ਲਓ ਸੁਬਹ। ਔਰ ਸਲਵਾ ਬਟੇਰ ਦੀ ਤਰ੍ਹਾਂ ਦੇ ਪਰਿੰਦੇ ਸੀ, ਇਤਨੇ ਜ਼ਿਆਦਾ ਕਿ ਸ਼ਿਕਾਰ ਜਿਤਨਾ ਕਰੋ ਅਤੇ ਖਾਓ। ਇਹ ਰਿਜ਼ਕ ਅੱਲਾਹ ਤਾਲਾ ਨੇ ਦੇ ਦਿੱਤਾ, ਔਰ ਕਿਹਾ ਕਿ ਜਿਹੜੇ ਪਾਕ ਚੀਜ਼ਾਂ ਦਾ ਰਿਜ਼ਕ ਦਿੱਤਾ ਇਹਦੇ 'ਚੋਂ ਖਾਓ। ਫਿਰ ਇਹ ਨਾਸ਼ੁਕਰੀ ਕਰਨ ਲੱਗ ਪਏ, ਅਤੇ ਫਰਮਾਇਆ ਜਿਹੜੀ ਨਾਸ਼ੁਕਰੀ ਨਾ ਕੀਤੀ ਅਤੇ ਸਾਡੇ 'ਤੇ ਜ਼ੁਲਮ ਨਹੀਂ ਕੀਤਾ, ਬਲਕਿ ਆਪਣੇ ਉੱਤੇ ਜ਼ੁਲਮ ਕਰਦੇ ਰਹੇ। ਇਨਸਾਨ ਜਦੋਂ ਅੱਲਾਹ ਦੀ ਨਾਸ਼ੁਕਰੀ ਕਰਦਾ ਹੈ, ਅੱਲਾਹ ਦੀ ਨਾਫਰਮਾਨੀ ਕਰਦਾ ਹੈ, ਬਗਾਵਤ ਕਰਦਾ ਹੈ, ਸਰਕਸ਼ੀ ਕਰਦਾ ਹੈ, ਤਾਂ ਜ਼ੁਲਮ ਆਪਣੇ ਆਪ 'ਤੇ ਕਰ ਰਿਹਾ ਹੁੰਦਾ ਹੈ। ਅੱਲਾਹ ਦਾ ਕੁਛ ਨਹੀਂ ਵਿਗੜਦਾ ਜੀ, ਆਪਣਾ ਵਿਗਾੜਦਾ ਬੰਦਾ। ਜਿਸ ਵਾਸਤੇ ਫਰਮਾਇਆ ਕਿ ਆਪਣੇ ਉੱਤੇ ਜ਼ੁਲਮ ਕਰਦੇ ਰਹੇ। وَإِذَا قِيلَ لَهُمُ اسْكُنُوا هَٰذِهِ الْقَرْيَةَ وَكُلُوا مِنْهَا حَيْثُ شِئْتُمْ وَقُولُوا حِطَّةٌ وَادْخُلُوا الْبَابَ سُجَّدًا نَغْفِرْ لَكُمْ خَطِيئَاتِكُمْ سَنَزِيدُ الْمُحْسِنِينَ۔ ਔਰ ਜਦੋਂ ਇਹਨਾਂ ਨੂੰ ਕਿਹਾ ਗਿਆ ਕਿ ਇਸ ਬਸਤੀ ਵਿੱਚ ਜਾ ਕੇ ਰਹੋ, ਔਰ ਉਹਦੇ ਵਿੱਚੋਂ ਜਿੱਥੋਂ ਚਾਹੋ ਖਾਓ ਪੀਓ, ਔਰ ਹਿੱਤਾ ਕਵੋ, ਔਰ ਬਸਤੀ ਦੇ ਦਰਵਾਜ਼ੇ ਵਿੱਚ ਸਜਦਾ ਕਰਦਿਆਂ ਹੋਇਆਂ ਦਾਖਲ ਹੋਣਾ, ਅਸੀਂ ਤੁਹਾਡੀਆਂ ਖਤਾਵਾਂ ਮਾਫ਼ ਕਰ ਦਿਆਂਗੇ, ਅਤੇ ਬਿਹਤਰੀਨ ਅਮਲ ਚੰਗਾ ਕੰਮ ਕਰਨ ਵਾਲਿਆਂ ਨੂੰ ਮਜ਼ੀਦ ਅਸੀਂ ਦਿਆਂਗੇ, ਹੋਰ ਜ਼ਿਆਦਾ ਦਿਆਂਗੇ। ਹੁਣ ਇਹ ਕਿ ਬਸਤੀ ਕਿਹੜੀ ਸੀ ਇਹ ਕੋਈ ਤਅਯਨ ਨਹੀਂ ਹੈ। ਬਾਰੇ ਇਹਨਾਂ ਜਦੋਂ ਕਿਹਾ ਨਾ ਕਿ ਇਹ ਚੀਜ਼ਾਂ ਅਸੀਂ ਤਾਂ ਮੰਨੋ ਸਲਵਾ ਖਾ ਕੇ ਤੰਗ ਆ ਗਏ ਹਾਂ, ਸਾਨੂੰ ਚਾਹੀਦਾ ਹੁਣ ਪਿਆਜ਼ ਅਤੇ ਖੀਰੇ ਅਤੇ ਗੰਦਮ ਅਤੇ ਬਾਕੀ ਸਾਰੀਆਂ ਚੀਜ਼ਾਂ, ਸਬਜ਼ੀਆਂ, ਤਰਕਾਰੀਆਂ। ਅਤੇ ਫਿਰ ਅੱਲਾਹ ਤਾਲਾ ਨੇ ਕਿਹਾ ਜਾਓ ਇਸ ਬਸਤੀ ਵਿੱਚ ਤੂੰ ਫਿਰ ਖਾਓ। ਔਰ ਹਿੱਤਾ ਕਹਿਣਾ, ਹਿੱਤਾ ਦਾ ਮਤਲਬ ਹੈ ਕਿ ਸਾਨੂੰ ਬਖਸ਼ ਦੇ, ਅੱਲਾਹ ਮਾफ़ ਕਰ ਦੇ। ਹਿੱਤਾ ਕਹਿੰਦੇ ਆ ਦਾਖਲ ਹੋਣਾ, ਔਰ ਸਿਰ ਝੁਕਾ ਕੇ ਦਾਖਲ ਹੋਣਾ ਬਸਤੀ ਦੇ ਦਰਵਾਜ਼ੇ ਵਿੱਚ, ਅਤੇ ਅਸੀਂ ਤੁਹਾਡੀਆਂ ਖਤਾਵਾਂ ਮਾफ़ ਕਰ ਦਿਆਂਗੇ। ਲੇਕਿਨ ਕੀ ਹੋਇਆ? فَبَدَّلَ الَّذِينَ ظَلَمُوا مِنْهُمْ قَوْلًا غَيْرَ الَّذِي قِيلَ لَهُمْ فَأَرْسَلْنَا عَلَيْهِمْ رِجْزًا مِنَ السَّمَاءِ بِمَا كَانُوا يَظْلِمُونَ۔ ਪਰ ਇਹਨਾਂ ਵਿੱਚੋਂ ਜਿਨ੍ਹਾਂ ਲੋਕਾਂ ਨੇ ਜ਼ੁਲਮ ਕੀਤਾ, ਉਹਨਾਂ ਨੇ ਜਿਹੜੀ ਗੱਲ ਕਹੀ ਸੀ ਉਹਨੂੰ ਬਦਲ ਦਿੱਤਾ,
ਤੇ ਫਿਰ ਅਸੀਂ ਉਹਨਾਂ 'ਤੇ ਅਸਮਾਨ ਤੋਂ ਅਜ਼ਾਬ ਭੇਜਿਆ ਉਹਨਾਂ ਦੇ ਇਸ ਵਜ੍ਹਾ ਨਾਲ ਕਿ ਜਿਹੜਾ ਉਹ ਜ਼ੁਲਮ ਕਰਦੇ ਸਨ। ਕਿ ਜੋ ਕਿਹਾ ਗਿਆ ਸੀ, ਕੀ ਕਿਹਾ ਗਿਆ ਸੀ, ਕੂਲੂ ਹਿੱਤਾ, ਮਾफ़ੀ ਮੰਗਦਿਆਂ ਦਾਖਲ ਹੋਣਾ, ਅੱਲਾ ਮਾफ़ ਕਰ ਦੇ, ਮਗਫਰਤ ਤੇਰੀ ਚਾਹੀਦੀ ਹੈ, ਮਾफ़ੀ। ਇਹਨਾਂ ਉਹਨੂੰ ਹਿੱਤਾ ਦੀ ਬਜਾਏ ਕੋਈ ਹੋਰ ਬਣਾ ਦਿੱਤਾ। ਪਰ ਲੋਕ ਕੁਰਾਨ ਨੇ ਨਹੀਂ ਦੱਸਿਆ ਕਿ ਬਣਾਇਆ, ਲੇਕਿਨ ਐਸਾ ਬਣਾਇਆ ਕਿ ਜਿਹਦੀ ਅੱਲਾਹ ਤਾਲਾ ਨੇ ਸਜ਼ਾ ਦਿੱਤੀ। ਇਹ ਐਸੀ ਕੌਮ ਹੈ ਮੁਸਲਸਲ ਨਾਫਰਮਾਨੀਆਂ ਔਰ ਜਿਤਨੀਆਂ ਨਿਸ਼ਾਨੀਆਂ ਇਹਨਾਂ ਦੇਖੀਆਂ ਨੇ ਇਤਨੀਆਂ ਕਿਸੇ ਨੇ ਨਹੀਂ ਦੇਖੀਆਂ। ਔਰ ਇਹ ਯਾਦ ਰੱਖੋ ਕਿ ਇਹ ਜ਼ਿਕਰ ਇੱਕ ਮੁਸਲਮਾਨ ਕੌਮ ਦਾ ਜ਼ਿਕਰ ਹੋ ਰਿਹਾ ਹੈ। ਬਨੀ ਇਸਰਾਈਲ ਉਸ ਵਕਤ ਇੱਕ ਮੁਸਲਮਾਨ ਕੌਮ ਸਨ ਨਾ। ਬਨੀ ਇਸਰਾਈਲ ਨੇ ਕੁਫਰ ਕਦੋਂ ਕੀਤਾ, ਬਾਕਾਇਦਾ ਜਿਹੜਾ ਹੁੰਦਾ ਨਾ ਸਰਕਾਰੀ ਤੌਰ 'ਤੇ ਇਹਨਾਂ ਨੂੰ ਕਾਫਰ ਕਦੋਂ ਕਰਾਰ ਦਿੱਤਾ ਗਿਆ, ਜਦੋਂ ਇਹਨਾਂ ਹਜ਼ਰਤ ਈਸਾ ਦਾ ਇਨਕਾਰ ਕੀਤਾ। ਉਸ ਤੋਂ ਪਹਿਲੇ ਇਹ ਮੁਸਲਮਾਨ ਸਨ, ਇਹ ਹੀ ਮੁਸਲਮਾਨ ਸਨ ਉਸ ਤੋਂ ਪਹਿਲੇ। ਹਜ਼ਰਤ ਈਸਾ ਦਾ ਇਨਕਾਰ ਕਰਕੇ ਕਾਫਰ ਹੋ ਗਏ। ਫਿਰ ਅੱਲਾ ਨੇ ਹਮੇਸ਼ਾ ਵਾਸਤੇ ਦੁਤਕਾਰ ਦਿੱਤਾ। ਤੇ ਮੁਸਲਮਾਨ ਕੌਮ ਹੈ, ਰਸੂਲ ਮੌਜੂਦ ਹੈ ਔਰ ਕੀ ਹਰਕਤਾਂ ਕਰ ਰਹੇ ਨੇ ਵੇਖ ਲਓ। واسألهم عن القرية التي كانت حاضرة البحر إذ يعدون في السبت إذ تأتيهم حيتانهم يوم سبتهم شرعا ويوم لا يسبتون لا تأتيهم كذلك نبلوهم بما كانوا يفسقون। ਅੱਛਾ, ਇਹਨਾਂ ਕੋਲ ਪੁੱਛੋ ਉਸ ਬਸਤੀ ਦੇ ਬਾਰੇ ਵਿੱਚ ਜਿਹੜੀ ਸਮੁੰਦਰ ਦੇ ਕਿਨਾਰੇ ਸੀ, ਜਦੋਂ ਉਹ ਲੋਕ ਹਫ਼ਤੇ ਦੇ ਦਿਨ ਜ਼ਿਆਦਤੀ ਕਰਦੇ ਸਨ ਤੇ ਜਦੋਂ ਹਫ਼ਤੇ ਵਾਲੇ ਦਿਨ ਉਹਨਾਂ ਕੋਲੇ ਮਛਲੀਆਂ ਸਰ ਉਠਾ ਕੇ ਆਈਆਂ ਹੁੰਦੀਆਂ ਸੀ, ਔਰ ਜਿਸ ਦਿਨ ਹਫ਼ਤੇ ਦਾ ਦਿਨ ਨਹੀਂ ਸੀ ਹੁੰਦਾ ਤੇ ਕੋਈ ਮਛਲੀ ਨਹੀਂ ਸੀ ਆਉਂਦੀ। ਇਸ ਤਰ੍ਹਾਂ ਅਸੀਂ ਉਹਨਾਂ ਨੂੰ ਇਮਤਿਹਾਨ ਵਿੱਚ ਮੁਬਤਲਾ ਕਰ ਰਹੇ ਸਾਂ, ਅਸੀਂ ਉਹਨਾਂ ਦਾ ਇਮਤਿਹਾਨ ਲੈ ਰਹੇ ਸਾਂ ਇਸ ਵਜ੍ਹਾ ਨਾਲ ਕਿ ਜਿਹੜੀਆਂ ਉਹ ਅੱਲਾ ਦੀ ਨਾਫਰਮਾਨੀਆਂ ਕਰਦੇ ਸਨ। ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਵਸਅਲਹੁਮ ਅਨ, ਇਹਨਾਂ ਕੋਲੋਂ ਪੁੱਛੋ, ਯਾਨੀ ਯਹੂਦੀ ਜਿਹੜੇ ਉਸ ਵਕਤ ਸਨ, ਕਿ ਇਹਨਾਂ ਕੋਲੋਂ ਜ਼ਰਾ ਉਹ ਵੀ ਪੁੱਛੋ ਕਿ ਉਹ ਬਸਤੀ ਯਹੂਦੀ ਇੱਕ ਸ਼ਹਿਰ ਗੋਇਆ ਕਿ ਜਿਹੜੇ ਸਮੁੰਦਰ ਦੇ ਕਿਨਾਰੇ ਰਹਿੰਦੇ ਸਨ। ਅਤੇ ਸਮੁੰਦਰ ਦੇ ਕਿਨਾਰੇ ਜਿਹੜੇ ਹੁੰਦੇ ਨੇ, ਜ਼ਾਹਰ ਹੈ ਉਹਨਾਂ ਦਾ ਜ਼ਿਆਦਾ ਪੇਸ਼ਾ ਕੀ ਹੁੰਦਾ, ਮਛਲੀਆਂ ਪਕੜਨਾ, ਜ਼ਰੀਆ ਮਾਸ਼ ਹੀ ਹੁੰਦਾ ਹੈ, ਇਹ ਦਾਰੋ ਮਦਾਰ ਇਸੇ 'ਤੇ ਹੁੰਦਾ ਹੈ। ਅਤੇ ਫਰਮਾਇਆ ਕਿ ਹਫ਼ਤੇ ਵਾਲੇ ਦਿਨ ਉਹ ਹੱਦ ਅੱਲਾ ਦੇ ਕਾਨੂੰਨ ਨੂੰ ਤੋੜਦੇ ਸਨ, ਕਿਉਂਕਿ ਹਫ਼ਤੇ ਵਾਲਾ ਦਿਨ ਯਹੂਦੀਆਂ ਵਾਸਤੇ ਖਾਸ ਇਬਾਦਤ ਦਾ ਦਿਨ ਨੇ ਔਰ ਕੋਈ ਵੀ ਕੰਮ ਕਰਨਾ ਮਨਾ ਹੈ, ਕੋਈ ਕੰਮ ਨਹੀਂ ਕਰਨਾ, ਦੁਨੀਆ ਦਾ ਕੋਈ ਕੰਮ ਨਹੀਂ ਕਰਨਾ। ਸਾਡੇ ਵਾਸਤੇ ਤਾਂ ਇਸ ਤਰ੍ਹਾਂ ਨਹੀਂ ਹੈ। ਜੁਮੇ ਦਾ ਦਿਨ ਸਾਡਾ ਇਬਾਦਤ ਦਾ ਦਿਨ ਹੈ, ਇੱਕ ਇਜਤਮਾਈ ਦਿਨ ਹੈ ਹਫ਼ਤੇ ਦਾ। ਲੇਕਿਨ ਜੁਮੇ ਤੋਂ ਬਾਅਦ, ਜੁਮਾ ਪੜ੍ਹਨੇ ਤੋਂ ਬਾਅਦ ਫਰਮਾਇਆ ਕਿ ਵਇਜ਼ਾ ਕੁദിਅਤ ਅਸ-ਸਲਾਤੁ ਫੰਤਸ਼ਿਰੂ ਫਿਲ ਅਰਦ ਵਬਤਗੂ ਮਿਨ ਫਜ਼ਲਿल्लाह, ਕਿ ਜਦੋਂ ਨਮਾਜ਼ ਹੋ ਜਾਏ, ਜੁਮਾ ਪੜ੍ਹ ਲਓ ਜੀ, ਅਤੇ ਜ਼ਮੀਨ ਵਿੱਚ ਫੈਲ ਜਾਓ, ਅੱਲਾ ਦਾ ਫਜ਼ਲ ਤਲਾਸ਼ ਕਰੋ, ਯਾਨੀ ਰੋਜ਼ੀ ਤਲਾਸ਼ ਕਰੋ। ਅਤੇ ਲੇਕਿਨ ਇਹਨਾਂ ਵਾਸਤੇ ਕੀ ਸੀ ਕਿ ਨਹੀਂ, ਹਫ਼ਤੇ ਵਾਲੇ ਦਿਨ ਕੋਈ ਕੰਮ ਨਹੀਂ ਕਰਨਾ। ਅੱਜ ਵੀ ਹਫ਼ਤੇ ਵਾਲੇ ਦਿਨ ਇਹਨਾਂ ਦੇ ਵਾਸਤੇ ਮਨ ਹੈ, ਬਿਲਕੁਲ ਕੋਈ ਕੰਮ ਨਹੀਂ ਕਰਨਾ। ਲੇਕਿਨ ਇਹ ਫਿਰ ਅੱਲਾ ਦੇ ਕਾਨੂੰਨ ਨੂੰ ਤੋੜਦੇ ਸਨ। ਕਿਸ ਤਰ੍ਹਾਂ ਤੋੜਦੇ ਸਨ? ਕਿ ਹੀਲਾ ਕਰਕੇ ਤੋੜਦੇ ਸਨ ਕਿ ਇਹ ਹਫ਼ਤੇ ਵਾਲੇ ਦਿਨ ਮਛਲੀਆਂ ਇੰਝ ਆਉਂਦੀਆਂ ਸੀ ਕਿ ਨੇਜ਼ੇ ਉਤਾਂ, ਜਿਸ ਤਰ੍ਹਾਂ ਨੇਜ਼ਾ ਨਹੀਂ ਖੜਿਆ ਹੁੰਦਾ, ਇੰਝ ਸਿਰ ਕੱਢੇ ਹੁੰਦੇ ਸੀ ਉਤਾਂ ਨੇਜ਼ੇ, ਜਿਸ ਤਰ੍ਹਾਂ ਹਰ ਮਛਲੀ ਨੇ ਸਿਰ ਉਤਾਂ ਕੱਢਿਆ, ਸਿਰ ਉਤਾਂ ਕੱਢਿਆ ਸਾਹਮਣੇ। ਅੱਛਾ, ਹਫ਼ਤਾ ਨਹੀਂ ਹੁੰਦਾ ਤਾਂ ਕੋਈ ਮਛਲੀ ਨਹੀਂ। ਫਰਮਾਇਆ ਕਿ ਇਸ ਤਰ੍ਹਾਂ ਅਸੀਂ ਇਹਨਾਂ ਨੂੰ ਇਮਤਿਹਾਨ ਵਿੱਚ ਮੁਬਤਲਾ ਕਰ ਰਹੇ ਸਾਂ। ਕਿਉਂ? ਬਿਮਾ ਕਾਨੂ ਯਫਸੁਕੂਨ, ਕਿ ਜਿਹੜੀਆਂ ਨਾਫਰਮਾਨੀਆਂ ਕਰ ਰਹੇ ਹੁੰਦੇ ਸਨ। ਇਸ ਤਰ੍ਹਾਂ ਫਿਰ ਅੱਲਾ ਇਮਤਿਹਾਨ ਲੈਂਦਾ ਹੈ। ਇਹਦਾ ਮਤਲਬ ਹੈ ਕਿ ਜਦੋਂ ਬੰਦਾ ਅੱਲਾ ਦੀ ਨਾਫਰਮਾਨੀ ਕਰ ਰਿਹਾ ਹੁੰਦਾ ਹੈ, ਸਰਕਸ਼ੀ ਕਰ ਰਿਹਾ ਹੁੰਦਾ ਹੈ, ਅਤੇ ਫਿਰ ਅੱਲਾ ਉਹਨੂੰ ਇਸ ਤਰ੍ਹਾਂ ਇਮਤਿਹਾਨ ਵਿੱਚ ਪਾਉਂਦਾ ਹੈ ਕਿ ਫਿਰ ਦੇਖਦਾ ਅੱਲਾ ਕਿ ਉਹਨੇ ਕਿੱਥੋਂ ਤੱਕ ਜਾਂਦਾ ਹੈ। ਇਹ ਚੂੰਕਿ ਕਾਨੂੰਨ ਤੋੜ ਰਹੇ ਸੀ ਹਫ਼ਤੇ ਦਾ, ਅੱਲਾਹ ਤਾਲਾ ਨੇ ਹੋਰ ਜ਼ਿਆਦਾ ਇਮਤਿਹਾਨ ਵਿੱਚ ਪਾ ਦਿੱਤਾ ਕਿ ਹਫ਼ਤੇ ਵਾਲੇ ਦਿਨ ਮਛਲੀ ਹਰ ਪਾਸੇ ਸਿਰ ਉਠਾਏ ਖੜੀ, ਹੱਥ ਨਾ ਜਾ ਕੇ ਲੱਪ ਲਓ ਜੀ। ਲੇਕਿਨ ਹਫ਼ਤੇ ਤੋਂ ਬਗੈਰ ਮਛਲੀ ਕੋ ਨਹੀਂ। ਅਤੇ ਇਹਨਾਂ ਫਿਰ ਕੀ ਕੀਤਾ ਕਿ
ਸਮੁੰਦਰ ਵਿੱਚੋਂ ਬਣਾ ਲਏ ਰਾਸਤੇ, ਅੱਗੇ ਤਲਾਬ, ਕਿ ਉਹਨਾਂ ਰਸਤਿਆਂ ਵਿੱਚੋਂ ਮਛਲੀਆਂ ਤਲਾਬ ਵਿੱਚ ਆ ਜਾਣ ਹਫ਼ਤੇ ਵਾਲੇ ਦਿਨ, ਅਤੇ ਫਿਰ ਰਸਤਾ ਪਿੱਛੋਂ ਬੰਦ ਕਰ ਦਿੰਦੇ ਸਨ। ਪਕੜ ਲੀਆਂ ਨੇ ਐਤਵਾਰ ਨੂੰ, ਅਸੀਂ ਜੀ ਹਫ਼ਤੇ ਵਾਲੇ ਦਿਨ ਨਹੀਂ ਪਕੜੀ ਕੋਈ, ਹਫ਼ਤੇ ਵਾਲੇ ਦਿਨ ਕਾਬੂ ਕਰ ਲਈਆਂ ਨੇ, ਪਕੜੀਆਂ ਅਸੀਂ ਐਤਵਾਰ ਨੂੰ ਨੇ। ਇਹ ਹੁੰਦਾ ਹੀਲਾ ਕਰਨਾ, ਇਹਨੂੰ ਸ਼ਰਈ ਹੀਲਾ, ਅੱਲਾ ਦੇ ਕਾਨੂੰਨ ਨਾਲ ਤਮਾਸ਼ਾ ਕਰਨਾ, ਮਜ਼ਾਕ ਕਰਨਾ ਅੱਲਾ ਦੇ ਕਾਨੂੰਨ ਦਾ। ਔਰ ਇਹ ਜਿਹੜੀ ਚੀਜ਼ ਹੈ ਨਾ, ਇਹ ਜ਼ਿਆਦਾ ਅੱਲਾ ਦੇ ਗਜ਼ਬ ਨੂੰ ਦਾਵਤ ਦਿੰਦੀ ਹੈ। ਇੱਕ ਤਾਂ ਬੰਦਾ ਵੈਸੇ ਹੀ ਸਿੱਧੀ ਕੋਈ ਨਾਫਰਮਾਨੀ ਕਰ ਦਿੱਤੀ, ਇੱਕ ਇਹ ਕਿ ਚਲਾਕੀਆਂ ਕਰਕੇ ਅੱਲਾ ਦੇ ਕਾਨੂੰਨ ਨਾਲ ਮਜ਼ਾਕ ਕਰਕੇ ਅੱਲਾ ਦੇ ਕਾਨੂੰਨ ਨੂੰ ਤੋੜਨਾ, ਇਹ ਚੀਜ਼ ਅੱਲਾ ਦੇ ਗਜ਼ਬ ਨੂੰ ਦਾਵਤ ਦਿੰਦੀ ਹੈ। ਸਾਡਿਆਂ ਹੁੰਦੇ ਨੇ ਸ਼ਰੀ ਹੀਲੇ ਬਣਾਏ ਨੇ ਜੀ, ਹੀਲੇ ਜੀ। ਅਤੇ ਇਹ ਫਿਰ ਇਸ ਤਰ੍ਹਾਂ ਅਜ਼ਮਾਇਸ਼ 'ਚ ਅੱਲਾਹ ਤਾਲਾ ਨੇ ਉਹਨੂੰ ਪਾਇਆ। ਅੱਗੋਂ ਅਸ਼ਰ ਕੀ ਹੋਇਆ ਉਹ ਅੱਗੇ ਅੱਲਾਹ ਤਾਲਾ ਦੱਸ ਰਹੇ ਨੇ। وَإِذْ قَالَتْ أُمَّةٌ مِّنْهُمْ لِمَ تَعِظُونَ قَوْمًا اللَّهُ مُهْلِكُهُمْ أَوْ مُعَذِّبُهُمْ عَذَابًا شَدِيدًا قَالُوا مَعْذِرَةً إِلَىٰ رَبِّكُمْ وَلَعَلَّهُمْ يَتَّقُونَ۔ ਅੱਛਾ, ਇਹ ਹੁਣ ਹਰਕਤਾਂ ਜਿਹੜੀਆਂ ਕਰ ਰਹੇ ਸਨ, ਅਤੇ ਲੋਕ ਤਿੰਨ ਗਰੋਹ ਹੋ ਗਏ ਉੱਥੇ, ਫਿਰ ਤਿੰਨ ਪਾਰਟੀਆਂ ਬਣ ਗਈਆਂ। ਇੱਕ ਤਾਂ ਇਹ ਪਾਰਟੀ ਸੀ ਜਿਹੜੇ ਅੱਲਾ ਦੇ ਕਾਨੂੰਨ ਨੂੰ ਤੋੜ ਰਹੇ ਸਨ ਬਕਾਇਦਾ, ਇਹ ਹਰਕਤ ਕਰਕੇ, ਹੀਲੇ ਕਰਕੇ। ਦੂਸਰੀ ਪਾਰਟੀ ਸੀ ਜਿਹੜੇ ਇਹਨਾਂ ਨੂੰ ਨਸੀਹਤ ਕਰ ਰਹੇ ਸੀ ਕਿ ਬੰਦੇ ਦੇ ਪੁੱਤਰ ਬਣੋ, ਅੱਲਾ ਦੇ ਕਾਨੂੰਨ ਨੂੰ ਨਾ ਤੋੜੋ, ਇਹ ਕੰਮ ਜਿਹੜਾ ਹੈ ਅੱਲਾ ਦੀ ਨਾਫਰਮਾਨੀ ਹੈ ਔਰ ਤੁਹਾਡੇ 'ਤੇ ਸਜ਼ਾ ਮਿਲੇ ਦੀ। ਤੀਸਰੇ ਜਿਹੜੇ ਸੀ ਨਾ, ਤੀਸਰੀ ਪਾਰਟੀ, ਉਹ ਚੁੱਪ, ਨਾ ਖੁਦ ਅੱਲਾ ਦੇ ਕਾਨੂੰਨ ਤੋੜੇ, ਨਾ ਮਛਲੀਆਂ ਪਕੜ ਰਹੇ ਹਫ਼ਤੇ ਵਾਲੇ ਦਿਨ, ਔਰ ਨਾ ਇਹਨਾਂ ਨੂੰ ਰੋਕ ਰਹੇ ਸੀ, ਚੁੱਪ ਕਰਕੇ ਸਾਨੂੰ ਕਹੇ ਜੀ ਕਰਨ ਦਿਓ ਜੋ ਕਰਦੇ ਨੇ। ਇਹ ਤਿੰਨ ਪਾਰਟੀਆਂ ਬਣ ਗਈਆਂ। ਅਤੇ ਜਿਹੜੇ ਤੀਸਰੀ ਪਾਰਟੀ ਸੀ ਨਾ, ਜਿਹੜੇ ਚੁੱਪ ਕਰਕੇ ਬੈਠੇ ਸੀ, ਨਾ ਪਕੜ ਰਹੇ ਸੀ ਨਾ ਰੋਕ ਰਹੇ ਸੀ, ਉਹਨਾਂ ਨੂੰ ਜਿਹੜੇ ਨਸੀਹਤ ਕਰ ਰਹੇ ਸੀ, ਰੋਕ ਰਹੇ ਸੀ, ਉਹਨਾਂ ਨੂੰ ਕਹਿੰਦੇ ਨੇ ਕਿ, ਔਰ ਉਸ ਵੇਲੇ ਨੂੰ ਯਾਦ ਕਰੋ ਕਿ ਜਦੋਂ ਉਹਨਾਂ ਵਿੱਚੋਂ ਇੱਕ ਗਰੋਹ ਨੇ ਕਿਹਾ ਕਿ ਤੁਸੀਂ ਐਸਿਆਂ ਲੋਕਾਂ ਨੂੰ ਨਸੀਹਤ ਕਿਉਂ ਕਰਦੇ ਹੋ ਜਿਨ੍ਹਾਂ ਨੂੰ ਅੱਲਾ ਹਿਲਾਕ ਕਰਨੇ ਵਾਲਾ ਹੈ ਜਾਂ ਉਹਨਾਂ ਨੂੰ ਸਖਤ ਸਜ਼ਾ ਦੇਣੇ ਵਾਲਾ ਹੈ। ਅਤੇ ਜਿਹੜੇ ਨਸੀਹਤ ਕਰ ਰਹੇ ਸੀ ਉਹਨਾਂ ਨੇ ਜਵਾਬ ਵਿੱਚ ਕਿਹਾ ਕਿ ਤਾਂ ਕਿ ਤੁਹਾਡੇ ਰੱਬ ਦੇ ਸਾਹਮਣੇ ਅਸੀਂ ਮਾਜ਼ਰਤ ਕਰ ਸਕੀਏ, ਉਜ਼ਰ ਕਰ ਸਕੀਏ ਕਿ ਅਸੀਂ ਤਾਂ ਦੱਸ ਦਿੱਤਾ ਸੀ, ਸਮਝਾਇਆ ਸੀ, ਔਰ ਸ਼ਾਇਦ ਕਿ ਇਹ ਕੋਈ ਡਰ ਜਾਣ, ਸ਼ਾਇਦ ਕਿ ਇਹ ਬਚਨ ਅੱਲਾ ਦੇ ਕਾਨੂੰਨ ਦੀ ਖਿਲਾਫਵਰਜ਼ੀ ਤੋਂ। ਤੀਸਰਾ ਗਰੋਹ ਜਿਹੜੇ ਚੁੱਪ ਕਰਕੇ ਬੈਠੇ ਸੀ, ਕੁਝ ਨਹੀਂ ਕਰ, ਨਾ ਪਕੜ ਰਹੇ ਨਾ ਰੋਕ ਰਹੇ, ਉਹਨਾਂ ਨੂੰ ਕਿਹਾ ਜਿਹੜੇ ਰੋਕਦੇ ਸੀ ਪਏ ਕਿ ਕਿਉਂ ਨਸੀਹਤ ਪੇ ਕਰਦੇ ਹੋ, ਮਰਨਾ ਹੈ ਨਾ, ਮਰਨ ਅਜ਼ਾਬ ਆਵੇ ਅੱਲਾ ਦਾ, ਤੁਹਾਨੂੰ ਕੀ ਹੈ, ਛੱਡੋ ਪਰਾਂ, ਇਹਨਾਂ 'ਤੇ ਅੱਲਾ ਦੀ ਆਉਣੇ ਵਾਲਾ ਅਜ਼ਾਬ ਛੱਡੋ। ਅਤੇ ਉਹਨਾਂ ਕਿਹਾ ਜਵਾਬ ਵਿੱਚ, ਕਾਲੂ ਮਾਜ਼ਿਰਤਨ ਇਲਾ ਰੱਬਿਕੁਮ, ਉਹਨਾਂ ਕਿਹਾ ਕਿ ਇਸ ਵਾਸਤੇ ਲੱਗੇ ਹਾਂ ਕਿ ਤੁਹਾਡੇ ਰੱਬ ਦੇ ਸਾਹਮਣੇ ਉਜ਼ਰ ਕਰ ਸਕੀਏ ਕਿ ਐ ਰੱਬਾ ਅਸੀਂ ਹੀ ਦੱਸ ਦਿੱਤਾ ਸੀ ਇਹਨਾਂ ਨੂੰ ਜੀ। ਔਰ ਦੂਸਰਾ ਕਿ ਵਲਅੱਲਹੁਮ ਯੱਤਕੂਨ, ਸ਼ਾਇਦ ਕੋਈ ਸਮਝ ਆ ਜਾਏ, ਸੁਣ ਲੈਣ, ਕੋਈ ਫ਼ਰਕ ਪੈ ਜਾਏ, ਅਸਰ ਹੋ ਜਾਏ। ਅੱਛਾ, ਫਿਰ ਕੀ ਹੋਇਆ? ਫਲੰਮਾ ਨਸੂ ਮਾ ਜ਼ੁੱਕਿਰੂ ਬਿਹੀ ਅੰਜੈਨਾ ਅੱਲਜ਼ੀਨਾ ਯਨਹਊਨਾ ਅਨ ਸੂ وأخذنا الذين ظلموا بعذاب بئيس بما كانوا يفسقون فلما عتوا عما نهوا عنه قلنا لهم كونوا قردة خاسئين۔ ਫਿਰ ਜੋ ਨਸੀਹਤ ਉਹਨਾਂ ਨੂੰ ਕੀਤੀ ਗਈ ਸੀ, ਜਦੋਂ ਉਹਨਾਂ ਨੂੰ ਉਹਨੂੰ ਬਿਲਕੁਲ ਭੁਲਾ ਦਿੱਤਾ, ਤੇ ਫਿਰ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਉਸ ਬੁਰਾਈ ਤੋਂ ਰੋਕ ਰਹੇ ਸਨ, ਉਹਨਾਂ ਨੂੰ ਤਾਂ ਅਸੀਂ ਨਜਾਤ ਦੇ ਦਿੱਤੀ, ਬਚਾ ਲਿਆ, ਅਤੇ ਜਿਨ੍ਹਾਂ ਨੇ ਜ਼ੁਲਮ ਕੀਤਾ ਉਹਨਾਂ ਨੂੰ ਅਸੀਂ ਇੱਕ ਸਖਤ ਅਜ਼ਾਬ ਵਿੱਚ ਪਕੜ ਲਿਆ, ਇਸ ਵਜ੍ਹਾ ਨਾਲ ਕਿ ਉਹ ਫਿਸਕੋ ਫਜੂਰ ਕਰ ਰਹੇ ਸੀ, ਅੱਲਾ ਦੇ ਕਾਨੂੰਨ ਨੂੰ ਤੋੜ ਰਹੇ ਸਨ। ਨਸੀਹਤ ਉਹਨਾਂ ਨੂੰ ਕੀਤੀ ਜਾ ਰਹੀ ਸੀ, ਲੇਕਿਨ ਫਰਮਾਇਆ ਕਿ ਜਦੋਂ ਬਿਲਕੁਲ ਹੀ ਉਹਨਾਂ ਨਸੀਹਤ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ, ਸੁਣੀ ਅਨਸੁਣੀ ਕਰ ਦਿੱਤੀ, ਅਤੇ ਫਿਰ ਅੱਲਾ ਦਾ ਅਜ਼ਾਬ ਆਇਆ।
ਤੇ ਫਰਮਾਇਆ ਨਜਾਤ ਕਿਹਨਾਂ ਨੂੰ ਅਸੀਂ ਦਿੱਤੀ? ਜਿਹੜੇ ਬੁਰਾਈ ਤੋਂ ਰੋਕ ਰਹੇ ਸਨ, ਉਹਨਾਂ ਨੂੰ ਨਜਾਤ ਦੇ ਦਿੱਤੀ। ਤੇ ਦੂਸਰੇ ਜਿਹੜੇ ਜਿਨ੍ਹਾਂ ਨੇ ਜ਼ੁਲਮ ਕੀਤਾ, ਅੱਲਾ ਦੇ ਕਾਨੂੰਨ ਤੋੜ ਰਹੇ ਸੀ, ਸਖਤ ਤਰੀਨ ਅਜ਼ਾਬ ਵਿੱਚ ਅਸੀਂ ਪਕੜ ਲਿਆ ਉਹਨਾਂ ਨੂੰ, ਇਸ ਵਜ੍ਹਾ ਨਾਲ ਕਿ ਅੱਲਾ ਦੇ ਕਾਨੂੰਨ ਨੂੰ ਤੋੜ ਰਹੇ ਸਨ। ਅੱਛਾ, ਤੀਸਰਾ ਗਰੋਹ ਕਿੱਧਰ ਗਿਆ? ਜਿਹੜੇ ਚੁੱਪ, ਨਾ ਇੱਧਰ ਨਾ ਉੱਧਰ, ਉਹਨਾਂ ਦੇ ਸਾਹਮਣੇ ਬੁਰਾਈ ਹੋ ਰਹੀ, ਅੱਲਾ ਦਾ ਕਾਨੂੰਨ ਤੋੜਿਆ ਜਾ ਰਿਹਾ, ਚੁੱਪ ਕਰਕੇ ਬੈਠੇ, ਸਾਨੂੰ ਕੀ ਹੈ ਜੀ, ਕਰਦੇ ਰਹਿਣ। ਉਹ ਕਹਿੰਦੇ ਨਾ ਆਪਣੇ ਘਰ ਕੋਈ ਛੱਜ ਵਜਾਏ ਛਾਨੀ ਵਜਾਏ, ਤੁਹਾਨੂੰ ਕੀ ਹੈ ਜੀ, ਤੇ ਇਹ ਨਹੀਂ ਹੁੰਦਾ ਤੁਹਾਨੂੰ ਕੀ ਹੈ। ਇੱਕ ਹੁੰਦਾ ਐਸਾ ਕੰਮ ਜਿਹੜਾ ਚੁਪਕੇ ਨਾਲ ਕੋਈ ਆਪਣੇ ਘਰ 'ਤੇ, ਤੁਹਾਨੂੰ ਨਹੀਂ ਪਤਾ ਕੀ ਕਰ ਰਿਹਾ, ਉਹ ਤਾਂ ਠੀਕ ਹੈ, ਤੁਹਾਨੂੰ ਖਬਰ ਹੀ ਨਹੀਂ ਕਿਸੇ ਦੇ ਘਰ ਕੀ ਹੋ ਰਿਹਾ, ਤੇ ਇਹ ਨਹੀਂ ਝਾਤੀਆਂ ਮਾਰ ਕੇ ਤੁਸੀਂ ਜਾ ਕੇ ਦੇਖਣਾ ਜੀ ਕੋਈ ਟੋਹ ਵਿੱਚ ਲੱਗੇ ਹੋ, ਕੋਈ ਆਪਣੇ ਘਰ ਕੀ ਕਰ ਰਿਹਾ, ਉਹ ਤਾਂ ਠੀਕ ਹੈ। ਉਹ ਤਾਂ ਅੱਲਾਹ ਤਾਲਾ ਨੇ ਇਹ ਨਹੀਂ ਕਿਹਾ ਤਜੱਸਸ ਕਰਕੇ ਤੇ ਕਿਸੇ ਦੀ ਉਹ ਕਰੋ, ਨਹੀਂ। ਲੇਕਿਨ ਜਿਹੜੇ ਕੰਮ ਇੰਝ ਸਾਹਮਣੇ ਹੋ ਰਹਿੰਦੇ ਨੇ ਮੁਆਸ਼ਰੇ 'ਚ, ਇਹ ਜਿਹੜਾ ਕੰਮ ਹੋ ਰਿਹਾ ਸੀ ਮੱਛਲੀਆਂ, ਇਹ ਤਾਂ ਨਹੀਂ ਉਹਨਾਂ ਦੇ ਘਰ ਕੋਈ ਸਮੁੰਦਰ ਸੀ, ਸਮੁੰਦਰ 'ਚ ਜਾ ਕੇ ਮੱਛਲੀਆਂ ਪਕੜਦੇ ਸਨ ਨਾ, ਹਫਤੇ ਵਾਲੇ ਦਿਨ ਅੱਲਾ ਦੇ ਕਾਨੂੰਨ ਨੂੰ ਤੋੜ ਰਹੇ ਸਨ, ਸਾਰਿਆਂ ਨੂੰ ਪਤਾ ਸੀ, ਐਲਾਨੀਆ ਕੰਮ ਹੋ ਰਿਹਾ ਸੀ। ਇਹੋ ਜਿਹਾ ਜੋ ਕੁਝ ਹੋ ਰਿਹਾ ਹੋਵੇ ਤੇ ਉਹਦੇ ਵਿੱਚ ਜਿਹੜਾ ਕਵੇ ਜੀ ਮਨੂ ਕੀ ਹੈ, ਕਰਦੇ ਰਹਿਣ ਜੋ ਕਰਦੇ ਨੇ ਜੀ। ਤੇ ਇਹ ਜਿਹੜੇ ਸਨ ਨਾ, ਸਾਨੂੰ ਕੀ ਹੈ ਜੀ, ਇਹਨਾਂ ਦਾ ਕੋਈ ਜ਼ਿਕਰ ਨਹੀਂ। ਸਿਰਫ ਅੱਲਾਹ ਤਾਲਾ ਫਰਮਾਨਾ ਨਜਾਤ ਅਸੀਂ ਕਿਹਨਾਂ ਨੂੰ ਦਿੱਤੀ? ਜਿਹੜੇ ਇਸ ਬੁਰਾਈ ਤੋਂ ਰੋਕਦੇ ਸਨ। ਤੇ ਅਜ਼ਾਬ ਕਿਹਦੇ ਤੇ ਆਇਆ? ਜਿਹੜੇ ਇਹ ਕਰ ਰਹੇ ਸੀ ਕੰਮ ਬੁਰਾ। ਤੀਸਰੇ ਦਾ ਕੋਈ ਜ਼ਿਕਰ ਨਹੀਂ। ਇਹਦਾ ਮਤਲਬ ਤੀਸਰੇ ਵੀ ਇਹਨਾਂ ਨਾਲ ਹੀ ਗਏ, ਕਿਉਂਕਿ ਬਚਾਣੇ ਦਾ ਆਇਆ ਹੈ ਨਾ। ਫਰਮਾਇਆ ਕਿ ਬਚਾ ਲਿਆ ਜਿਹੜੇ ਰੋਕਦੇ ਸਨ, ਤੇ ਜਿਹਨਾਂ ਨੇ ਜ਼ੁਲਮ ਕੀਤਾ ਉਹ ਗਏ, ਮਾਰੇ ਗਏ। ਤੇ ਇਹਦਾ ਮਤਲਬ ਹੈ ਕਿ ਜਿਹੜੇ ਕਹਿ ਰਹੇ ਸਾਨੂੰ ਕੀ ਹੈ, ਉਹ ਵੀ ਵਿੱਚੇ ਹੀ ਆ ਗਏ ਨਾ, ਉਹ ਵੀ ਵਿੱਚ ਹੀ ਸ਼ਾਮਲ ਹੋ ਗਏ, ਜ਼ੁਲਮ ਵਾਲਿਆਂ ਵਿੱਚ ਹੀ ਸ਼ਾਮਲ ਹੋ ਗਏ, ਉਹ ਵੀ ਗਏ। ਔਰ ਫਿਰ ਫਰਮਾਇਆ ਕਿ ਜਦੋਂ ਜਿਸ ਚੀਜ਼ ਤੋਂ ਉਹਨਾਂ ਨੂੰ ਰੋਕਿਆ ਗਿਆ ਸੀ ਜੀ, ਪੂਰੀ ਦਲੇਰੀ ਨਾਲ ਉਹਨਾਂ ਉਹ ਕੰਮ ਕਰਨਾ ਸ਼ੁਰੂ ਕਰ ਦਿੱਤਾ, ਸਰਕਸ਼ੀ ਕਰਕੇ, ਕਹਿੰਦੇ ਨਾ ਕਰ ਲਓ ਜੋ ਕੁਝ ਕਰਨਾ, ਇਹ ਕਰਦੇ ਜੇ ਪਏ ਅਸੀਂ ਇੰਝ। ਤੇ ਫਿਰ ਅਸੀਂ ਉਹਨਾਂ ਨੂੰ ਬੰਦਰ ਬਣਾ ਦਿੱਤਾ। ਕੂਨੂ ਕਿਰਦਤਨ ਖਾਸੀਨ, ਬੰਦਰ ਬਣ। ਕੂਨੂ ਮਤਲਬ ਅੱਲਾ ਦਾ ਆਰਡਰ ਹੈ ਨਾ, ਕੂਨੂ ਹੋ ਜਾਓ, ਸਭ ਨੂੰ ਬੰਦਰ ਬਣ ਜਾਓ। ਮਸਖ ਕਰ ਦਿੱਤੀਆਂ ਸ਼ਕਲਾਂ, ਬੰਦਰ ਬਣ ਜਾਓ। ਬਾਅਦ ਲੋਕ ਕਹਿੰਦੇ ਨੇ ਜੀ ਉਹ ਹੈ ਬੰਦਰ, ਉਹੀ ਨੇ, ਨਹੀਂ। ਬੰਦਰ ਤਾਂ ਪਹਿਲੇ ਆਏ ਸਨ, ਤਾਂ ਹੀ ਬੰਦਰ ਬਣਾਇਆ ਨਾ। ਦੂਸਰਾ ਹੈ ਕਿ ਜਿਹੜੀ ਇਹ ਤਾਂ ਨਹੀਂ ਹੁਣ ਜੀ ਫਲਾਂ ਜਿਤਨੇ ਹੈ ਬੰਦਰ ਹੈ, ਤੇ ਇਹਨਾਂ ਨੂੰ ਬੰਦਰ ਬਣਾ, ਬੰਦਰ ਨੇ ਤੇ ਕਿਸੇ ਨੂੰ ਕੁੱਤੇ ਬਣਾ ਦਿੱਤਾ, ਇਨਸਾਨਾਂ ਨੂੰ। ਇਹ ਜੋ ਕੁਝ ਹੈ ਨਾ, ਇਹ ਮਖਲੂਕ ਅਲੱਗ ਹੈ, ਇਨਸਾਨ ਅਲੱਗ ਹੈ। ਤੇ ਬੰਦਰ ਬਣਾਇਆ, ਤੇ ਜਿਹੜੀ ਇੰਝ ਜਦੋਂ ਸ਼ਕਲਾਂ ਮਸਖ ਹੁੰਦੀਆਂ ਨੇ, ਤਾਂ ਫਿਰ ਕਿਸੇ ਨੂੰ ਅੱਗੋਂ ਜ਼ਿੰਦਾ ਰਹਿਣੇ ਦਾ ਨਹੀਂ ਮੌਕਾ ਦਿੱਤਾ ਜਾਂਦਾ, ਕਿਉਂਕਿ ਦੁਨੀਆ ਦਾ ਇਮਤਿਹਾਨ ਗੈਬ ਵਿੱਚ ਹੋ ਰਿਹਾ ਹੈ ਜੀ। ਤੇ ਅਗਰ ਗੈਬ ਦਾ ਪਰਦਾ ਹਟ ਜਾਏ ਤਾਂ ਇਮਤਿਹਾਨ ਖਤਮ ਹੋ ਜਾਂਦਾ ਹੈ। ਤੇ ਇਸ ਵਾਸਤੇ ਇਸ ਤਰ੍ਹਾਂ ਜਿੱਥੇ ਸ਼ਕਲ ਮਸਖ ਹੁੰਦੀ ਹੈ ਕਿ ਉਹਨਾਂ ਨੂੰ ਖਤਮ ਕਰ ਦਿੱਤਾ ਜਾਂਦਾ ਫਿਰ ਉੱਥੇ। وَإِذْ تَأَذَّنَ رَبُّكَ لَيَبْعَثَنَّ عَلَيْهِمْ إِلَى يَوْمِ الْقِيَامَةِ مَنْ يَسُومُهُمْ سُوءَ الْعَذَابِ إِنَّ رَبَّكَ لَسَرِيعُ الْعِقَابِ وَإِنَّهُ لَغَفُورٌ رَحِيمٌ۔ ਅੱਛਾ, ਉਸ ਵੇਲੇ ਨੂੰ ਵੀ ਯਾਦ ਕਰੋ ਕਿ ਜਦੋਂ ਤੇਰੇ ਰੱਬ ਨੇ ਇਹ ਐਲਾਨ ਕਰ ਦਿੱਤਾ ਕਿ ਉਹ ਇਹਨਾਂ 'ਤੇ, ਯਹੂਦੀਆਂ 'ਤੇ ਕਿਆਮਤ ਤੱਕ ਐਸੇ ਲੋਕ ਮੁਸੱਲਤ ਕਰਦਾ ਰਹੇਗਾ ਜਿਹੜੇ ਇਹਨਾਂ ਨੂੰ ਸਖਤ ਅਜ਼ਾਬ ਦਾ ਮਜ਼ਾ ਚਖਾਣ ਦੇ। ਬੇਸ਼ੱਕ ਤੇਰਾ ਰੱਬ ਜਲਦ ਸਜ਼ਾ ਦੇਣੇ ਵਾਲਾ ਹੈ ਔਰ ਉਹ ਬਖਸ਼ਣੇ ਵਾਲਾ ਔਰ ਮਿਹਰਬਾਨ ਵੀ ਹੈ। ਵਇਜ਼ ਤਅਜ਼ਨ ਰੱਬੁਕ, ਜਦੋਂ ਤੇਰੇ ਰੱਬ ਨੇ ਅਗਾਹ ਕਰ ਦਿੱਤਾ, ਐਲਾਨ ਕਰ ਦਿੱਤਾ। ਤਅਜ਼ਨ ਅਜ਼ਾਨ, ਅਜ਼ਾਨ ਕੀ ਐਲਾਨ ਹੈ ਨਾ, ਦੱਸ ਦਿੱਤਾ ਹੈ, ਐਲਾਨ ਕਰ ਦਿੱਤਾ ਤੇਰੇ ਰੱਬ ਨੇ। ਇਹਨਾਂ ਨੂੰ ਦੱਸ ਦਿੱਤਾ, ਕਿਹਨਾਂ ਨੂੰ? ਬਨੀ ਇਸਰਾਈਲ ਨੂੰ। ਕਿੱਥੇ ਦੱਸਿਆ? ਨਬੀਆਂ ਦੇ ਜ਼ਰੀਏ, ਇਹਨਾਂ ਦੇ ਮੌਜੂਦ ਹੈ ਕਿਤਾਬਾਂ ਵਿੱਚ ਸਾਰਾ। ਅੱਛਾ, ਇਹ ਕਦੋਂ ਹੋਇਆ ਹੈ? ਕਿ ਜਦੋਂ ਇਹਨਾਂ ਮੁਸਲਸਲ ਅੱਲਾ ਦੇ ਅੰਬੀਆ ਨੂੰ ਝੁਠਲਾਉਂਦੇ ਰਹੇ, ਕਤਲ ਕਰਦੇ ਰਹੇ, ਤੇ ਫਿਰ ਅੱਲਾਹ ਤਾਲਾ ਨੇ ਦੱਸ ਦਿੱਤਾ। ਔਰ ਆਖਰੀ ਇਮਤਿਹਾਨ ਇਹਨਾਂ ਦਾ ਹੋਇਆ ਹਜ਼ਰਤ ਈਸਾ ਦੇ ਜ਼ਰੀਏ। ਹਜ਼ਰਤ ਈਸਾ ਦੀ ਪੈਦਾਇਸ਼
ਮੌਜਜ਼ਾਨਾ बड़े बड़े मौजज़ात उन्होंने दिखाए। और जदों उन्होंने भी झुटला के सूली ते चढ़ाने की कोशिश की अपनी तरफों, तो यह कहते हैं असीं कतल कर दिता जी। वो तो अल्लाह ताला ने उन्होंने बचाया। वमा कतलूहु वमा सलबूहु, अल्लाह ताला ने फरमाया इन्हें कतल किया ना सूली चढ़ाया, इन्होंने शुबे भी डाल दिता गया। तो फिर अल्लाह ताला ने फैसला कर दिता कि हुण इन्हों सज़ा मिलेगी। और सज़ा की है कि क्यामत तक अल्लाह इन्हां ते ऐसे लोग मुसलत करता रहेगा जेड़े इन्हों सख्त अजाब देंगे। अच्छा, पूरी तारीख इन्हां दी कि इन्हां ते अशूरियां ने इन्हों गुलाम बनाया, तबाह किया सारा। फिर बुख्त नसर 6वीं सदी कबल मसीह विच इराक के बादशाह ने हमला किया, यरूशलेम तबाह किया, हैकल मस्जिद अक्सा उन्होंने तबाह कर दिता और पूरी कौम को गुलाम बना के लै गया। बाबिल विच पूरी कौम गुलाम बन गई। फिर अल्लाह ताला ने उतों निजात दी, वापस आए, फिर हैकल बनाया आके, मस्जिद अक्सा फिर बनाई। और फिर दोबारा 70 ईस्वी विच दोबारा अल्लाह ताला ने इन्हां ते मुसलत किया। किनों? रोमी, टाइटस रोमी, जिन्हें फिर हमला करके फिर यरूशलेम तबाह, बैतुल मकदस और हैकल नूं ख़त्म कर दिता। और इन्हां दे लखां लोगों को कतल किया, लखां नूं गुलाम बना लिया, औरतां सारियां नूं लोनियां बना के लै गए और ऐलान कर दिता कि अज तो बाद कोई यहूदी फलस्तीन विच नहीं रह सकता। बैतुल मकदस कोई यहूदी नहीं रहेगा, इथों कढ़ दिता गया इन्होंने। 70 ईस्वी विच हैकल, जिन्होंने कहते हैकल सुलेमान, ये दोबारा तामीर होया भी उन्हें ख़त्म कर दिता। मस्जिद ख़त्म, मस्जिद अक्सा ख़त्म। 70 ईस्वी विच मस्जिद अक्सा ख़त्म कर दी गई सी। कि ये सज़ा अल्लाह ताला ने दी। फिर फैसला अल्लाह ने कर दिता कि क्यामत तक उन ऐसे लोग इन्हां ते मुसलत होंदे रहन दे जेड़े बदतरीन सज़ा देन दे इन्हों। तो कौन आया? क्या अशूरी आए पहले, फिर बुख्त नसर आया, फिर रोमी टाइटस, फिर तारीख पूरी पिछे देखो इन्हां दी जी, उहदे विच कौन 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 मुसलत होंदे रहे। फिर आखिर ते जो जुल्म हिटलर ने किया, किस तरह कतले आम, और भी इस तरह रोमिया ने जो कोई किया वो थोड़ा सी, वो तो उस वक्त नहीं ना इतना सामने आया, वरना लखां नूं कतल किया, लखां नूं गुलाम बना लिया जी सारा। तो ये सज़ा अल्लाह ने दी। फरमाया कि तेरा रब जल्द सज़ा देने वाला भी है और बख्शने वाला मेहरबान भी है। यानी उन्हें दोनों चीज़ां रखियां ने, जिहड़ी लैनी जे लै लो। सज़ा भी है जे ऐ उहदी मगफरत ते रहमत है। कि चाहिए दसो जी, एक रास्ता इधर आंदा है, एक इधर। तो तुहाडे अपने हुण अख्तियार विच रहमत चाहिए है तो रहमत देन भी बैठे है, बख्शन भी बैठे है, माफ़ करने भी बैठे है, और वो सज़ा देने वास्ते भी तैयार है। सरी उल इक़ाब है, बड़ी जल्दी सज़ा, उन्होंने देर नहीं लगती। कोई फौजां कट्ठियां करते हैं नहीं, उन्होंने देर लगती कि वो फलां बेड़ा ये नहीं पहुँचा तो इस वास्ते यह नहीं हो सकता, नहीं। तो ये पूरी तारीख यही हो रहा है और हुंदा रहेगा, ये क्यामत तक होना है। ये नहीं कि हुण जान छुट गई है, नहीं। ये अल्लाह का फैसला है, क्यामत तक, इला यौमिल क़ियामा, क्यामत तक अल्लाह ने दस दिता है और होया है, इसके मुताबिक हो चुका है और अगों भी होगा। वक़त्तअनाहुम फिल अर्दि उममा मिनहुमुस्सालिहून व मिनहुम दून ज़ालिक वबलवनाहुम बिल हसनाति वस्सय्याति लअल्लहुम यरजिऊन। और असीं इन्हां टुकड़े टुकड़े करके ज़मीन विच फैला दिता। इन्हां विच कुछ अच्छे लोग भी हैं ने
और कुछ दूसरे भी ने बुरे, और असी अच्छे बुरे हालात के जरिए इन्हों आजमाते रहे हैं, शायद कि पलटावन हो सकता है, ला अल्लाह यरजिऊन, वापस आ जान, वापस के बंदे के पुत्र बन जान, अल्लाह दे बंदगी करन, अल्लाह के रसूल ते ईमान ले आवन। पहले देखो जाए कहन वक़त्ता ना हम असी तकसीम की, वो अच्छी तकसीम सी तनजीम वास्ते कौम दी। ए जरा कहन वक़त्ता ना फिलर दी, ये कदों होया है? जदों मैं कहना रोमिया ने 70 ईस्वी भी हमला किया है, यरूशलेम तबाह, हैकल तबाह और कतल कर देते हैं, बाकी जेडे बचे हो निकल गए नस्से, जिधर जिदा मुँह आया गया उधर फलस्तीनी चो खत्म। ये होया वक़त्ताना फिल अर्द, सारी जमीन में इंज थोड़े थोड़े, कोई इत्थे सट्टे इत्थे सट्टे इत्थे। इस वास्ते तुसीं पूरी तारीख देखो ना, 70 ईस्वी तो बाद हर जगह थोड़े थोड़े यहूदी तुहानूं मिलन दे, हर मुल्क विच थोड़े थोड़े थोड़े, हर मुल्क विच। और इन्होंने पता है, ये मनते ने कि अल्लाह ने सानू सजा दी है, अजाब आया है, अल्लाह का अजाब है साढ़े ते, मनते ने। ये पूरी दुनिया च अल्लाह ने सट दिता है। तो फरमाया कि इन्होंने कोई अच्छे भी हैं ने, वमिनहुम दून ज़ालिक, दूसरे ने बुरे भी हैं ने। और फरमाया कि असी इस दौरान में अच्छे बुरे हालात के जरिए इन्हों आजमाते रहे, वह बलाऊ ना हम, असी आजमाइश पाते रहे, हसनात व सयात, अच्छे बुरे हालात, चंगे पैड़े हालात, शायद पलटावन को इन्हों असर हो जाए। लेकिन क्या होया? फ़ख़लफ़ मिन बअदिहिम ख़ल्फ़ुन वरिसुल किताब यअख़ुज़ून अरद हाज़ल अदना व यक़ूलून सयुग़फ़रु लना व इन यअतिहिम अरदुम मिस्लुहु यअख़ुज़ूह अलम युअख़ज़ अलैहिम मीसाक़ुल किताबि अल्ला यक़ूलू अलल्लाहि इल्लल हक़्क़ व दरसू मा फ़ीहि वद्दारुल आखिरतु खैरुल लिल्लज़ीन यत्तक़ून अफ़ला ताक़िलून। अल्लाह ताला ने फरमाया कि असी आजमाइश करते रहे, शायद पलटावन, लेकिन होया कि फरमाया कि फिर इन्हां तो बाद इन्हां दे ऐसे बुरे जानशीन आए और वो किताब दे वारस बने, जिहड़े इस घटिया दुनिया ही नूं हासिल करते हैं, और नाले भी कहते हैं कि सानू बख्श दिता जाएगा, और अगर होर इस तरह की दुनिया सामने आ जाए तो उन्होंने भी नहीं छड्डदे। क्या इन्हां कोलों किताब दा पुख्ता अहद नहीं लिया गया सी कि अल्लाह के नाम ते अल्लाह वाल निस्बत करके हक तो सिवा कुछ ना कहो, और किताब भी जो कुछ है और ये पढ़ चुके ने, और इन्होंने ये भी पता है कि आखरत का घर बेहतर है उन्होंने वास्ते जेड़े अल्लाह तो डरते ने। अफला ताकिलून, क्या तुहानू समझ नहीं आती? तो बुरे जानशीन आ गए, किताब के वारस बने, किताब तुम्हारा तौरात, कि जेड़े दुनिया ही दे पिछे पे ने, बस उन्होंने दुनिया चाहिए, और नाल ये भी है कि सानू बख्श दिता जाएगा, असी बख्शे हाँ, यही अकीदा ना, बख्शे नहीं, वो कहते जन्नत है ही साढ़े वास्ते, किसी होर जन्नत नहीं जाना। वक़ालतल यहूदु वन्नसारा नहनु अबनाउल्लाहि व अहिब्बाहु वक़ालू लन यदखुलल जन्नत इल्ला मन काना हुदन औ नसारा। ये कहते हैं, यहूदी कहते हैं कि सिर्फ यहूदी जन्नत जान दे, और नसारा कहते हैं सिर्फ नसारा। तो ये कहते जन्नत सिर्फ असी जाना है। तो फिर इतने बुरे जानशीन कि दुनिया ही दे बने ने तलबगार, और नाले भी कि सानू बख्श दिता जाएगा। क्या इन्हें कोई अहद नहीं लिया गया सी किताब का कि अल्लाह वाल निस्बत करके कोई हक तो सिवा कुछ ना कहना, और इन्हें पढ़े है जो कुछ किताब विच है, उन्हें पता है कि आखरत का घर किदे वास्ते, मुत्तकी लोगों वास्ते। वल्लज़ीना युमस्सिकून बिल किताबि व अक़ामुस्सलात इन्ना ला नुदीउ अजरल मुस्लिहीन। और जेड़े किताब नू मजबूती नाल पकड़ते ने, यानी किताब से अमल करते हैं और नमाज कायम करते हैं, तो ऐसे मुस्लिहीन दे अजर नूं असीं ज़ाया नहीं करांदे। वल्लज़ीना युमस्सिकून बिल किताब, तमस्सुक बिल किताब ये हुंदा है कि किताब ते अमल करना। किसी किताब ने ये नहीं कि किताब तुसीं पकड़ी है जी घुट के नहीं, पढ़ के
ਉਹਦੇ ਸਮਝ ਕੇ ਉਹਦੇ 'ਤੇ ਅਮਲ ਕਰੋ। ਇਹ ਤਮਸਕ ਬਿਲ ਕਿਤਾਬ ਕਿ ਜਿਨ੍ਹਾਂ ਕਿਤਾਬ 'ਤੇ ਅਮਲ ਕੀਤਾ, ਨਮਾਜ਼ ਕਾਇਮ ਕੀਤੀ, ਤੇ ਫਰਮਾਇਆ ਕਿ ਐਸੇ ਜਿਹੜੇ ਮੁਸਲਹੀਨ ਨੇ ਉਹਦੇ ਅਜਰ, ਉਹਨਾਂ ਦੇ ਅਜਰ ਨੂੰ ਅਸੀਂ ਜ਼ਾਇਆ ਨਹੀਂ ਕਰਾਂਗੇ। ਫਿਰ ਅੱਗੇ ਇਹਨਾਂ ਦੀ ਮਜ਼ੀਦ ਤਾਰੀਖ ਬਿਆਨ ਕੀਤੀ ਜਾ ਰਹੀ ਕਿ ਜਿਸ ਵਕਤ ਇਹਨਾਂ ਨੂੰ ਤੌਰਾਤ ਦਿੱਤੀ ਗਈ ਉਸ ਵਕਤ ਦੇ ਹਾਲਾਤ। وَإِذْ نَتَقْنَا الْجَبَلَ فَوْقَهُمْ كَأَنَّهُ ظُلَّةٌ وَظَنُّوا أَنَّهُ وَاقِعٌ بِهِمْ خُذُوا مَا آتَيْنَاكُمْ بِقُوَّةٍ وَاذْكُرُوا مَا فِيهِ لَعَلَّكُمْ تَتَّقُونَ। ਉਸ ਵੇਲੇ ਨੂੰ ਯਾਦ ਕਰੋ ਕਿ ਜਦੋਂ ਅਸੀਂ ਪਹਾੜ ਨੂੰ ਉਖਾੜ ਕੇ ਇਸ ਤਰ੍ਹਾਂ ਇਹਨਾਂ ਦੇ ਉੱਤੇ ਕਰ ਦਿੱਤਾ ਕਿ ਜਿਸ ਤਰ੍ਹਾਂ ਛਤਰੀ ਹੁੰਦੀ ਏ, ਔਰ ਇਹਨਾਂ ਸਮਝਿਆ ਕਿ ਪਹਾੜ ਸਾਡੇ ਉੱਤੇ ਟਹਿਣ ਲੱਗਾ ਹੈ। ਔਰ ਇਹਨਾਂ ਨੂੰ ਕਿਹਾ ਗਿਆ ਕਿ ਜੋ ਤੁਹਾਨੂੰ ਦਿੱਤਾ ਗਿਆ ਇਹਨੂੰ ਚੰਗੀ ਤਰ੍ਹਾਂ ਪਕੜੋ, ਔਰ ਜੋ ਕੁਝ ਇਹਦੇ ਵਿੱਚ ਹੈ ਉਹਨੂੰ ਯਾਦ ਰੱਖੋ, ਸ਼ਾਇਦ ਕਿ ਤੁਸੀਂ ਪਰਹੇਜ਼ਗਾਰੀ ਅਖਤਿਆਰ ਕਰੋ। ਜਦੋਂ ਤੌਰਾਤ ਦਿੱਤੀ ਉਸ ਵਕਤ ਮੂਸਾ ਦੇ ਨਾਲ ਕੌਮ ਗਈ, ਨੁਮਾਇੰਦੇ ਕੌਮ ਦੇ, ਅਤੇ ਉਸ ਵਕਤ ਅੱਲਾਹ ਤਾਲਾ ਨੇ ਕੋਹੇ ਤੂਰ ਨੂੰ ਇੰਝ ਇਹਨਾਂ ਦੇ ਉੱਤੇ ਕਰ ਦਿੱਤਾ ਜਿਸ ਤਰ੍ਹਾਂ ਛਤਰੀ ਹੈ, ਔਰ ਇਹ ਡਰ ਗਏ ਕਿ ਟਹਿਣ ਲੱਗਾ ਉੱਤੇ। ਅਤੇ ਇਹਨਾਂ ਨੂੰ ਉਸ ਵਕਤ ਕਿਹਾ ਗਿਆ ਕਿ ਜੋ ਦਿੱਤਾ ਗਿਆ ਇਹਨੂੰ ਮਜ਼ਬੂਤੀ ਨਾਲ ਪਕੜੋ ਔਰ ਯਾਦ ਰੱਖੋ ਜੋ ਕੁਝ ਇਹਦੇ ਵਿੱਚ ਹੈ। ਵਜ਼ਕੁਰੂ ਮਾਫੀ, ਦੇਖੋ ਨਾ ਅੱਲਾ ਦੀ ਕਿਤਾਬ ਇਸ ਵਾਸਤੇ ਆਉਂਦੀ ਕਿ ਇਹਨੂੰ ਪੜ੍ਹਿਆ ਜਾਏ, ਯਾਦ ਦਹਾਨੀ ਇਹਦੇ ਨਾਲ ਹੁੰਦੀ। ਇਹ ਨਸੀਹਤ ਹੈ, ਜ਼ਿਕਰ ਹੈ। ਇੰਨਾ ਨਹਨੁ ਨਜ਼ਲਨਾ ਜ਼ਿਕਰ, ਅੱਲਾਹ ਤਾਲਾ ਨੇ ਫਰਮਾਇਆ ਕਿ ਅਸੀਂ ਇਸ ਜ਼ਿਕਰ ਨੂੰ, ਯਾਦ ਦਹਾਨੀ ਨੂੰ ਨਾਜ਼ਿਲ ਕੀਤਾ। ਅਤੇ ਜ਼ਿਕਰ ਕਦੋਂ ਅੱਲਾ ਦੀ ਕਿਤਾਬ ਬਣਦੀ ਕਿ ਜਦੋਂ ਉਹਨੂੰ ਸਮਝਣੇ ਵਾਸਤੇ ਪੜ੍ਹਿਆ ਜਾਏ, ਫਿਰ ਅੱਲਾ ਦੀ ਕਿਤਾਬ ਨਸੀਹਤ ਬਣ ਜਾਂਦੀ ਹੈ। وَإِذْ أَخَذَ رَبُّكَ مِنْ بَنِي آدَمَ مِنْ ظُهُورِهِمْ ذُرِّيَّتَهُمْ وَأَشْهَدَهُمْ عَلَىٰ أَنفُسِهِمْ أَلَسْتُ بِرَبِّكُمْ قَالُوا بَلَىٰ شَهِدْنَا أَن تَقُولُوا يَوْمَ الْقِيَامَةِ إِنَّا كُنَّا عَنْ هَٰذَا غَافِلِينَ أَوْ تَقُولُوا إِنَّمَا أَشْرَكَ آبَاؤُنَا مِن قَبْلُ وَكُنَّا ذُرِّيَّةً مِّن بَعْدِهِمْ أَفَتُهْلِكُنَا بِمَا فَعَلَ الْمُبْطِلُونَ وَكَذَلِكَ نُفَصِّلُ الْآيَاتِ وَلَعَلَّهُمْ يَرْجِعُونَ۔ ਅੱਛਾ, ਹੁਣ ਅੱਲਾਹ ਤਾਲਾ ਇੱਥੇ ਇੱਕ ਵਾਕਿਆ ਹੋਰ ਸੁਣਾ ਰਿਹਾ ਹੈ ਕਿ ਜਿਹੜਾ ਸਾਡੇ ਦੁਨੀਆ ਵਿੱਚ ਆਉਣੇ ਤੋਂ ਪਹਿਲੇ ਪੇਸ਼ ਆਇਆ। ਰੂਹਾਂ ਜਦੋਂ ਅੱਲਾਹ ਤਾਲਾ ਨੇ ਪੈਦਾ ਕੀਤੀਆਂ, ਜਦੋਂ ਆਦਮ ਨੂੰ ਅੱਲਾਹ ਤਾਲਾ ਨੇ ਪੈਦਾ ਕੀਤਾ, ਹਵਾ ਨੂੰ ਪੈਦਾ ਕੀਤਾ, ਫਰਿਸ਼ਤਿਆਂ ਨੂੰ ਹੁਕਮ ਹੋਇਆ ਸਜਦੇ ਦਾ, ਉਹ ਸਾਰਾ ਪਿੱਛੇ ਜਿਹੜਾ ਗੁਜ਼ਰਿਆ। ਅਤੇ ਉਸ ਤੋਂ ਬਾਅਦ ਫਿਰ ਜਿਤਨੇ ਇਨਸਾਨ ਆਣੇ ਨੇ ਕਿਆਮਤ ਤੱਕ, ਸਭ ਦੀਆਂ ਰੂਹਾਂ ਨੂੰ ਅੱਲਾਹ ਨੇ ਪੈਦਾ ਕੀਤਾ। ਰੂਹਾਂ ਨੂੰ ਪੈਦਾ ਕਰਕੇ ਉਹਨਾਂ ਕੋਲੋਂ ਅੱਲਾਹ ਤਾਲਾ ਨੇ ਅਹਿਦ ਲਿਆ। ਇੱਕ ਤਾਂ ਪੈਦਾ ਕਰਕੇ ਉਹਨਾਂ ਕੋਲੋਂ ਇਹ ਪੁੱਛਿਆ ਕਿ ਤੁਸੀਂ ਇਮਤਿਹਾਨ ਦੇਣਾ ਚਾਹੁੰਦੇ ਹੋ। ਉਹਨਾਂ ਦੇ ਸਾਹਮਣੇ ਸਾਰਾ ਮਨਸੂਬਾ ਰੱਖਿਆ ਕਿ ਇਸ ਤਰ੍ਹਾਂ ਤੁਸੀਂ ਇਮਤਿਹਾਨ ਦੇਣਾ ਹੈ, ਇਸ ਤਰੀਕੇ ਨਾਲ ਇਮਤਿਹਾਨ ਹੋਵੇਗਾ। ਜਿਹੜੇ ਪਾਸ ਹੋਣ ਦੇ ਜੰਨਤ ਵਿੱਚ ਜਾਣ ਦੇ, ਫੇਲ ਹੋਣ ਦੇ ਅਤੇ ਜਹੰਨਮ ਵਿੱਚ ਜਾਣ ਦੇ। ਇਮਤਿਹਾਨ ਦੇਣ ਨੂੰ ਤਿਆਰ ਹੋ? ਅਤੇ ਇਨਸਾਨ ਨੇ ਕਿਹਾ ਮੈਂ ਤਿਆਰ ਹਾਂ। ਇੱਕ ਤਾਂ ਸੂਰਾ ਅਹਜ਼ਾਬ ਵਿੱਚ ਅੱਲਾਹ ਤਾਲਾ ਨੇ ਇਹਦਾ ਜ਼ਿਕਰ ਕੀਤਾ। ਔਰ ਦੂਸਰਾ ਉਹਨਾਂ ਕੋਲ ਅਹਿਦ ਲਿਆ, ਪੁੱਛਿਆ ਅਲਸਤੁ ਬਿਰੱਬਿਕੁਮ, ਕਿਆ ਮੈਂ ਤੁਹਾਡਾ ਰੱਬ ਨਹੀਂ ਹਾਂ? ਉਹਨਾਂ ਨੇ ਸਭ ਨੇ ਕਿਹਾ ਕਾਲੂ ਬਲਾ, ਕਿਉਂ ਨਹੀਂ, ਤੂੰ ਹੀ ਸਾਡਾ ਰੱਬ ਹੈ। ਇਹ ਅਹਿਦ ਅੱਲਾਹ ਤਾਲਾ ਨੇ ਲਿਆ। ਇਸ ਅਹਿਦ ਦਾ ਉਹਨੇ ਅੱਲਾਹ ਤਾਲਾ ਇੱਥੇ ਜ਼ਿਕਰ ਕਰ ਰਿਹਾ, ਯਾਦ ਦਿਲਾ ਰਿਹਾ। ਔਰ ਉਸ ਵੇਲੇ ਨੂੰ ਯਾਦ ਕਰੋ ਜਦੋਂ ਤੇਰੇ ਰੱਬ ਨੇ ਆਦਮ ਦੀ ਔਲਾਦ ਨੂੰ ਉਹਨਾਂ ਦੀਆਂ ਪੁਸ਼ਤਾਂ ਵਿੱਚੋਂ ਕੱਢਿਆ, ਸਾਰੀ ਜ਼ੁਰੀਅਤ ਨੂੰ, ਔਰ ਉਹਨਾਂ ਨੂੰ ਉਹਨਾਂ ਦੇ ਆਪਣੇ ਉੱਤੇ ਗਵਾਹ ਬਣਾ ਕੇ ਪੁੱਛਿਆ ਕਿ ਕਿਆ ਮੈਂ ਤੁਹਾਡਾ ਰੱਬ ਨਹੀਂ ਹਾਂ? ਸਭ ਨੇ ਕਿਹਾ ਕਿ ਕਿਉਂ ਨਹੀਂ,
ਤੂੰ ਹੀ ਸਾਡਾ ਰੱਬ ਹੈ, ਅਸੀਂ ਇਸ 'ਤੇ ਗਵਾਹੀ ਦਿੰਦੇ ਹਾਂ। ਔਰ ਫਰਮਾਇਆ ਕਿ ਅਸੀਂ ਇਹ ਇਸ ਵਾਸਤੇ ਕੀਤਾ ਕਿ ਕਿਆਮਤ ਵਾਲੇ ਦਿਨ ਤੁਸੀਂ ਇਹ ਨਾ ਕਹਿ ਸਕੋ ਕਿ ਅਸੀਂ ਤਾਂ ਇਸ ਚੀਜ਼ ਤੋਂ ਗਾਫਲ ਸਾਂ, ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਤੂੰ ਰੱਬ ਹੈ ਔਰ ਤੇਰੀ ਇਬਾਦਤ ਕਰਨੀ ਹੈ ਅਤੇ ਸ਼ਿਰਕ ਨਹੀਂ ਕਰਨਾ, ਸਾਨੂੰ ਤਾਂ ਪਤਾ ਹੀ ਨਹੀਂ ਸੀ। ਜਾਂ ਤੁਸੀਂ ਇਹ ਕਹੋ ਕਿ ਸ਼ਿਰਕ ਤੇ ਸਾਡੇ ਤੋਂ ਪਹਿਲੇ ਸਾਡੇ ਬਾਪ ਦਾਦਾ ਨੇ ਕੀਤਾ ਸੀ ਔਰ ਅਸੀਂ ਤਾਂ ਉਸ ਤੋਂ ਬਾਅਦ ਉਹਨਾਂ ਦੀ ਨਸਲ ਵਿੱਚ ਆਏ ਹਾਂ, ਅਤੇ ਕਿਆ ਤੂੰ ਸਾਨੂੰ ਹਿਲਾਕ ਕਰੇਂਦਾ ਉਸ ਅਮਲ ਦੀ ਵਜ੍ਹਾ ਨਾਲ ਜਿਹੜਾ ਕੁਛ ਬਾਤਲ ਪ੍ਰਸਤ ਲੋਕਾਂ ਨੇ ਕੀਤਾ ਹੈ। ਅਤੇ ਇਹ ਅੱਲਾਹ ਤਾਲਾ ਨੇ ਫਰਮਾਇਆ ਕਿ ਇਹ ਮੈਂ ਜਿਹੜੀ ਗਵਾਹੀ ਲਈ ਹੈ ਇਹ ਕਿਉਂ ਲਈ ਕਿ ਤਾਂ ਕਿ ਕਿਆਮਤ ਵਾਲੇ ਦਿਨ ਕੋਈ ਇਹ ਨਾ ਕਵੇ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ, ਸਾਨੂੰ ਤਾਂ ਦੱਸਿਆ ਹੀ ਨਹੀਂ ਸੀ ਅੱਲਾ ਸਾਡਾ ਰੱਬ ਹੈ। ਅਤੇ ਜਾਂ ਫਿਰ ਇਹ ਕਹੋ ਜੀ ਪਹਿਲੇ ਬਾਪ ਦਾਦਾ ਨੇ ਸ਼ਿਰਕ ਕੀਤਾ, ਅਸੀਂ ਤਾਂ ਉਹਨਾਂ ਤੋਂ ਬਾਅਦ ਆਏ, ਉਹ ਹੀ ਜ਼ਿੰਮੇਦਾਰ ਨੇ, ਅਸੀਂ ਤਾਂ ਉਹਨਾਂ ਦੇ ਨਕਸ਼ੇ ਕਦਮ 'ਤੇ ਚੱਲਦੇ ਰਹੇ। ਅਤੇ ਹੁਣ ਸਵਾਲ ਇਹ ਕਿ ਇਹ ਅਹਿਦ ਜਿਹੜਾ ਸਾਰੇ ਰੂਹਾਂ ਕੋਲ ਲਿਆ ਗਿਆ ਹੁਣ ਯਾਦ ਤਾਂ ਨਹੀਂ ਕਿਸੇ ਨੂੰ। ਬਾਅਦ ਲੋਕ ਦਾਵਾ ਕਰਦੇ ਸਾਨੂੰ ਤਾਂ ਯਾਦ ਹੈ, ਨਹੀਂ ਯਾਦ ਨਹੀਂ ਹੈ, ਕਿਸੇ ਨੂੰ ਯਾਦ ਨਹੀਂ, ਯਾਦ ਹੋਣਾ ਵੀ ਨਹੀਂ ਚਾਹੀਦਾ। ਇਸ ਵਾਸਤੇ ਕਿ ਜੇ ਇੰਝ ਯਾਦ ਦਾ ਮਤਲਬ ਜੇ ਇੰਝ ਯਾਦ ਹੋਵੇ, ਜਿਸ ਤਰ੍ਹਾਂ ਹੁੰਦਾ ਨਾ ਕਿਸੇ ਜਲਸੇ ਵਿੱਚ ਤੁਸੀਂ ਸ਼ਿਰਕਤ ਕੀਤੀ ਹੈ, ਉੱਥੇ ਕੋਈ ਐਦ ਸ਼ਾਇਦ ਲਿਆ ਜਾ ਰਿਹਾ, ਸਟੇਜ ਵਾਲੇ ਕੋਈ ਨਾਅਰੇ ਲਗਵਾ ਰਹੇ ਨੇ, ਐਦ ਕਰ ਰਹੇ ਨੇ, ਹਾਂਜੀ ਦੱਸੋ ਐ ਲਗਵਾ, ਹਾਂ ਜੀ ਠੀਕ ਹੈ ਜੀ, ਉਹ ਅਤੇ ਯਾਦ ਹੈ ਜੋ ਜਲਸਾ ਹੋਇਆ ਸੀ ਫਲਾਂ ਸੀ, ਯਾਦ ਹੁੰਦਾ ਨਾ, ਇੰਝ ਨਹੀਂ ਯਾਦ ਹੈ, ਨਾ ਹੀ ਇੰਝ ਹੋ ਸਕਦਾ। ਕਿਉਂ ਯਾਦ ਨਹੀਂ? ਇਸ ਵਾਸਤੇ ਕਿ ਫਿਰ ਗੈਬ ਦਾ ਪਰਦਾ ਨਹੀਂ ਰਹਿੰਦਾ। ਦੁਨੀਆ ਵਿੱਚ ਜਿਹੜਾ ਇਮਤਿਹਾਨ ਹੈ ਨਾ ਉਹ ਗੈਬ ਦਾ ਇਮਤਿਹਾਨ ਹੈ, ਇਸ ਵਾਸਤੇ ਇਹ ਯਾਦ ਤਾਂ ਨਹੀਂ। ਲੇਕਿਨ ਇਸ ਅਹਿਦ ਨੂੰ ਅੱਲਾਹ ਤਾਲਾ ਨੇ ਸਾਡੀ ਫਿਤਰਤ ਵਿੱਚ ਸ਼ਾਮਲ ਕਰ ਦਿੱਤਾ ਹੈ। ਜਿਹੜਾ ਸਾਫਟਵੇਅਰ ਬਣਿਆ ਨਾ ਇਨਸਾਨ ਦਾ, ਉਹਦੇ ਵਿੱਚ ਇਸ ਨੂੰ ਰੱਖ ਦਿੱਤਾ ਹੈ ਕਿ ਇਨਸਾਨ ਆਪਣੇ ਰੱਬ ਨੂੰ ਪਹਿਚਾਨਦਾ ਹੈ। ਇਹ ਫਿਤਰਤ ਵਿੱਚ ਅੱਲਾਹ ਤਾਲਾ ਨੇ ਅਹਿਦ ਰੱਖ ਦਿੱਤਾ ਹੈ, ਪ੍ਰੋਗਰਾਮਿੰਗ ਕਰ ਦਿੱਤੀ ਹੈ ਸਾਡੇ ਅੰਦਰ, ਇਹ ਹੈ। ਅੱਛਾ, ਬਾਕੀ ਇਹ ਕਿ ਅਗਰ ਅਸੀਂ ਇਹਨੂੰ ਜਾਣਦਾ ਹੀ ਨਹੀਂ ਤਾਂ ਫਿਰ ਅਸੀਂ ਕਿਸ ਤਰ੍ਹਾਂ ਮੰਨ ਲਈਏ ਕਿ ਅਹਿਦ ਲਿਆ ਗਿਆ ਸੀ ਜੀ। ਅਤੇ ਦੇਖੋ ਕਿਤਨੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ, ਲੇਕਿਨ ਹਕੀਕਤ ਹੈ। ਹੁਣ ਹਰ ਇਨਸਾਨ ਆਪਣੀ ਮਾਂ ਦੇ ਪੇਟ 'ਚ ਰਹਿੰਦਾ ਹੈ 9 ਮਹੀਨੇ ਜੀ, ਉਹਨੂੰ ਯਾਦ ਹੈ ਮੈਂ 9 ਮਹੀਨੇ ਮਾਂ ਦੇ ਪੇਟ 'ਚ ਰਿਹਾ, ਔਰ ਜ਼ਰਾ ਵੀ ਯਾਦ ਹੈ, ਪੈਦਾ ਹੋਇਆ ਉਹਨੂੰ ਜ਼ਰਾ ਵੀ ਯਾਦ ਹੈ। ਫਿਰ ਇਬਤਦਾਈ ਸਾਲ ਜਿਹੜਾ 1.5-2 ਸਾਲ ਸ਼ਾਇਦ, ਉਹ ਵੀ ਉਹਨੂੰ ਕੋਈ ਯਾਦ ਹੈ, ਬੱਚੇ ਨੂੰ ਯਾਦ ਹੁੰਦਾ ਮੈਂ ਉਸ ਵਕਤ ਕੀ ਕਰਦਾ ਰਿਹਾ, ਮੈਂ ਪੈਦਾ ਹੋਇਆ ਔਰ ਉਸ ਤੋਂ ਬਾਅਦ ਕੀ ਕੀਤਾ, ਕੋਈ ਯਾਦ ਨਹੀਂ। ਲੇਕਿਨ ਕਿਆ ਇਹ ਹਕੀਕਤ ਨਹੀਂ? ਕੋਈ ਦਾ ਇਨਕਾਰ ਕਰ ਸਕਦਾ? ਕੋਈ ਯਾਦ ਨਹੀਂ। ਇਸ ਵਾਸਤੇ ਇਹ ਮਤਲਬ ਨਹੀਂ ਕਿ ਜਿਹੜੀ ਚੀਜ਼ ਯਾਦ ਨਹੀਂ ਉਹ ਨਹੀਂ ਹੋਈ, ਬਿਲਕੁਲ ਇੰਝ ਹੀ ਹੋਈ ਹੈ ਜਿਸ ਤਰ੍ਹਾਂ ਅਸੀਂ ਮਾਂ ਦੇ ਪੇਟ 'ਚ ਰਹੇ ਹਾਂ, ਇਸੇ ਤਰ੍ਹਾਂ ਇਹ ਅਹਿਦ ਵੀ ਹੋਇਆ, ਅੱਲਾ ਨੇ ਅਹਿਦ ਲਿਆ। ਅੱਛਾ, ਹੁਣ ਇਹ ਕਿ ਇੱਥੇ ਇਹ ਕਿਉਂ ਨਹੀਂ ਕਹਿਲਵਾਇਆ ਗਿਆ ਕਿ ਅਲਸਤੂ ਬੀ ਰੱਬਿਕੁਮ, ਕਿਆ ਮੈਂ ਤੁਹਾਡਾ ਰੱਬ ਨਹੀਂ? ਇਹ ਨਹੀਂ ਕਿਹਾ ਗਿਆ ਕਿਆ ਮੈਂ ਤੁਹਾਡਾ ਇਲਾਹ ਨਹੀਂ? ਹੁਣ ਤਾਂ ਮਸਲਾ ਇਹ ਨਾ, ਲਾ ਇਲਾਹਾ ਕਿਹਾ ਗਿਆ ਨਾ, ਕੋਈ ਇਲਾਹ ਨਹੀਂ ਅੱਲਾ ਦੇ ਸਿਵਾ। ਲੇਕਿਨ ਇੱਥੇ ਕਿਆ ਮੈਂ ਤੁਹਾਡਾ ਰੱਬ ਨਹੀਂ ਹਾਂ? ਅੱਛਾ, ਸਾਰੀ ਤੌਹੀਦ ਦੀ ਜਿਹੜੀ ਬੁਨਿਆਦ ਅੱਲਾਹ ਤਾਲਾ ਨੇ ਰੱਖੀ ਹੈ ਨਾ, ਮੁਕੱਦਮਾ ਜਿਹੜਾ ਸਾਰਾ, ਉਹ ਕੀ ਹੈ ਕਿ ਮੈਂ ਤੁਹਾਡਾ ਰੱਬ ਹਾਂ। ਕਿ ਜਦੋਂ ਰੱਬ ਮੈਂ ਹਾਂ ਅਤੇ ਫਿਰ ਖੁਦਾ ਵੀ ਮੈਂ ਹੀ ਹਾਂ, ਕੋਈ ਹੋਰ ਇਲਾਹ ਨਹੀਂ ਹੋ ਸਕਦਾ। ਕਿਉਂਕਿ ਜਿਹੜਾ ਰੱਬ ਹੈ, ਜਿਹੜਾ ਪੈਦਾ ਕਰਨੇ ਵਾਲਾ ਹੈ, ਜਿਹੜਾ ਪਾਲਣੇ ਵਾਲਾ ਹੈ, ਪਰਵਰਿਸ਼ ਕਰਨੇ ਵਾਲਾ ਹੈ, ਸਾਰੀ ਕਾਇਨਾਤ ਦਾ ਨਿਜ਼ਾਮ ਚਲਾਣੇ ਵਾਲਾ ਹੈ, ਸਭ ਕੁਝ ਦੇਣੇ ਵਾਲਾ ਹੈ, ਇਬਾਦਤ ਵੀ ਉਹਦੀ ਹੀ ਹੋਣੀ ਚਾਹੀਦੀ ਹੈ, ਕਿਸੇ ਹੋਰ ਦੀ ਇਬਾਦਤ ਨਹੀਂ ਹੋ ਸਕਦੀ। ਇਸ ਵਾਸਤੇ ਰੱਬ ਦਾ ਅਹਿਦ ਲਿਆ ਗਿਆ। ਜ਼ੁਲਮ ਤਾਂ ਇਹ ਨਾ ਕਿ ਰੱਬ ਕਿਸੇ ਹੋਰ ਨੂੰ ਮੰਨ ਰਹੇ ਹੋ ਔਰ ਇਬਾਦਤ ਕਿਸੇ ਹੋਰ ਦੀ ਕਰ ਰਹੇ ਹੋ, ਇਹ ਕਿਸ ਤਰ੍ਹਾਂ ਹੋ ਸਕਦਾ ਜੀ? ਔਰ ਫਿਰ ਇਹ ਵੀ ਦੇਖੋ ਕਿ ਜਿਤਨਾ ਸ਼ਿਰਕ ਹੋਇਆ ਹੈ ਕੌਮੇ ਨੂਹ ਤੋਂ ਲੈ ਕੇ, ਕੌਮੇ ਨੂਹ ਦੇ ਸਾਰੇ ਬੁੱਤ, ਫਿਰ ਅਰਬਾਂ ਦੇ ਸਾਰੇ ਬੁੱਤ, ਲਾਤ ਮਨਾਤ ਔਰ ਉਜ਼ਾ, ਔਰ ਅੱਜ ਵੀ ਜਿਹੜੀਆਂ ਮੁਸ਼ਰਕ ਕੌਮਾਂ ਨੇ ਜਿਤਨੇ ਵੀ ਬੁੱਤ ਬਣਾਏ, ਕਿਸੇ ਨੂੰ ਉਹ ਰੱਬ ਨਹੀਂ ਮੰਨਦੇ ਕਿ ਰੱਬ ਨੇ ਇਹਨਾਂ ਸਾਨੂੰ ਪੈਦਾ ਕੀਤਾ, ਨਹੀਂ, ਬਲਕਿ ਉਹਨਾਂ ਦੀਆਂ ਤਾਂ ਆਪਣੀਆਂ ਤਾਰੀਖਾਂ ਪਤਾ ਨੇ, ਫਲਾਂ ਤਾਰੀਖ ਨੂੰ ਪੈਦਾ ਹੋਇਆ, ਫਲਾਂ ਬਾਬੇ ਹੋਰੇ ਜੀ ਉਹ ਫਲਾਂ ਵਕਤ ਇਹ ਕੰਮ ਕਰਦੇ ਸੀ ਅਤੇ ਉਹ ਫੌਤ ਹੋ ਗਏ, ਅਤੇ ਇਹ ਹੋ ਗਿਆ, ਅਤੇ ਫਲਾਂ ਬਾਬੇ ਹੋਰੀ ਫਲਾਂ ਤਾਰੀਖ ਨੂੰ ਫੌਤ ਹੋਏ ਅਤੇ ਉਹ ਕਬਰ ਬਣੀ ਹੈ, ਜਾਂ ਉਹਨਾਂ ਦਾ ਕੋਈ ਦੂਸਰੇ ਨੇ ਤਾਂ ਉਹ ਬੁੱਤ ਬਣਾ ਲੈਣ ਦੇ ਜੀ। ਉਹ ਤਾਂ ਪਤਾ ਹੈ ਫਲਾਂ ਤਾਰੀਖ ਨੂੰ ਪੈਦਾ ਹੋਏ ਅਤੇ ਫਲਾਂ ਨੂੰ ਫੌਤ ਹੋਏ, ਅਤੇ ਉਹ ਰੱਬ ਕਿਸ ਤਰ੍ਹਾਂ ਬਣਾ ਲੈਣ? ਇਲਾਹ ਬਣਾਉਂਦੇ ਰਹੇ ਨੇ। ਅਤੇ ਜ਼ੁਲਮ ਤਾਂ ਇਹ ਨਾ ਕਿ ਜਦੋਂ ਇਹ ਰੱਬ ਨਹੀਂ ਹੈ ਨਾ, ਅਤੇ ਇਲਾਹ ਕਿਸ ਤਰ੍ਹਾਂ ਬਣ ਗਏ? ਜਿਸ ਤਰ੍ਹਾਂ ਅਹਿਦ ਲਿਆ ਸੀ, ਅਹਿਦ ਰਬੂਬੀਅਤ,
कि क्या मैं तुहाडा रब नहीं हाँ? तो सब ने गवाही दी। तो ये फरमाया कि इस वास्ते असीं ये अहद लिया कि ताकि क्यामत वाले दिन कोई उज़र ना कर सके कि मनु तो पता नहीं सी। ये फितरत विच अल्लाह ताला ने रख दिता है। फरमाया कि इस तरह असीं आयतां तफसील नाल खोल के बयान करने कि शायद इन्हों को समझ आ जाए। वाला अल्लाहुम यरजिऊन, पलटावन कि शिरक जिहड़ा ये कर रहे ने ते शायद इहदे तो पलटावन। लेकिन इत्थे जिहड़ा देखो ना, ये भी क्या है कि औ तकूलू इन्नमा अशरक आबाउना मिन कबल, कि इस वास्ते भी लिया गया कि तुसी ये ना कह सको कि जी पहले साडे तो पहले साडे बाप दादा ने शिरक कीता सी और असीं तो उन्हां तो बाद उन्हां दी नस्ल आए हाँ तो उन्हां दे पिछे चल पे। तो मतलब कि असल जिहड़ा जुर्म है जो शिरक है, और यही अहद भी लिया गया सी कि मैं तुहाडा रब हाँ। तो किसी होरी नूं ना रबूबीयत भी शरीक ठहराना और ना उलूहियत विच शरीक ठहराना। तो कुरान ने जिहड़ा मुकदमा है, कुरान का जिहड़ा इस्तदलाल है, वो यही है कि जदों रब अल्लाह है तो फिर इलाह भी कल्ला ओ ही है और उन्होंने ही होना चाहिए। ये जुल्म है कि रब तो ओ है, पैदा तो ओ करे, रिजक ओ दवे, बारिशां ओ बरसावे, जमीन आसमान उन्हें बनाए, ये चंद सूरज उहदे हुक्म नाल चल रहे ने, ये नहरां उन्हें जारी कीतियां ने, ये समुंदर उन्हें बनाए ने, औलादां तुहानूं ओ दे रहा है। और शुक्र अदा करो दूसरिਆਂ दे जाके, न्याज़ां दे दूसरिਆਂ नूं जाके, नज़रां मन्नो दूसरिਆਂ दे नां ते, चुको उन्हां दे सामने जाके, डरो उन्हां तो, उम्मीदां उन्हां तो वाबस्ता करो। ये किस तरह हो सकता है? ये है शिरक असल विच कि फिर जिन्हों जुल्म अल्लाह ताला ने किया है, और जुल्म भी मामूली जुल्म नहीं, इन्न शिरक लज़ुल्मुन अज़ीम, शिरक छोटा जहा जुल्म नहीं, बहुत बड़ा जुल्म है, नेर है, नेर। और ये भी अल्लाह ने फैसला कर दिता, इन्नल्लाह ला यग़फ़िरु अन युशरक बिही व यग़फ़िरु मा दून ज़ालिका लिमन यशा। इस गल नूं अल्लाह नहीं बख्शेदा कदे भी कि उहदे नाल किसी नूं शरीक ठहराया जाए, और इहदे तो सिवा जो भी कुछ है वो जिन्हों चाहेदा अल्लाह माफ़ कर देगा, बख्श देगा। इस वास्ते कि शिरक जिहड़ा है ना, इहदे और दूसरे गुनाहां में एक फ़र्क है। मसलन एक बंदा कतल करता है, की है जी इंज दे हालात आए, किसी गाल च कड्डी, गुस्से हो गया, कोई वाकया इंज होया, गुस्से हो गया, गुस्से विच होश नहीं रहा, किसी को कतल कर देता इंतकाम लेने वास्ते। इसी तरह जना है, वो भी इं दी कैफियत हो जाती, अखां ते पर्दा पै गया जी, जज्बात इस तरह के होर भी गुनाह जिहड़े ने बहुत सारे इस तरह हो जाते। लेकिन शिरक जिहड़ा है ना, ये इंज नहीं कि जज्बात में आके हो जाता है, गुस्से में आके हो जाता है, को नहीं, ये तो सोच समझ के हो रहा होंदा है ना, या ये कि अंधा बन जाता है बंदा तां कर रहा होंदा है। बाप दादा चल रहे सी जी, चलो अखां खोलनिया ही नहीं, सोचना ही नहीं कि बाप दादा सही कर रहे सी या नहीं, सही कर रहे तो ठीक है, लेकिन ये नहीं सही कर रहे तो अपने आप को भाई सही रस्ते से चलाओ। नहीं, बंदा बिल्कुल गौर फिक्र करने वास्ते तैयार नहीं होता। इसे ते अज मैं ख़त्म करना, तो इंशाअल्लाह अगली आयत कल पढ़ांगे। आखिर दावाना अनिल हम्दुलिल्लाहि रब्बिल आलमीन।